ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿਤ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀ ਨੂੰ ਆਖਦੇ ਹਾਂ। ਸੋ ਦੇ ਪ੍ਰੋਗਰਾਮ ਅਪਡੇਟ ਅਮਰੀਕਾ 'ਚ ਆਪ ਸਭ ਦਾ ਸਵਾਗਤ ਹੈ। ਮੈਂ ਰਾਜਕਨਵੀਰ ਸਿੰਘ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ, ਸਵਾਗਤ ਹੈ। ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨਸ, FM ਸਟੇਸ਼ਨਸ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਦਸੰਬਰ ਦੀ 28 ਤਰੀਕ ਆ, ਦਿਨ ਬੁੱਧਵਾਰ ਆ। ਤੁਹਾਡੇ ਲਈ ਸਵੇਰ ਦਾ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ। ਸਾਡੇ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ 408-272-2500 4082722500। ਇਸ ਮੌਕੇ ਕਵਰਡ ਕੈਲੀਫੋਰਨੀਆ ਹੈਲਥ ਇੰਸ਼ੋਰੈਂਸ ਓਬਾਮਾ ਕੇਅਰ ਦੀਆਂ ਐਪਲੀਕੇਸ਼ਨਸ ਰੀਨਿਊਅਲਸ ਦਾ ਵਕਤ ਚੱਲ ਰਿਹਾ ਹੈ। ਉਸ ਬਾਰੇ ਜਾਣਕਾਰੀ ਲਈ ਇਹਨਾਂ ਦੇ ਨਾਲ ਸੰਪਰਕ ਕਰੋ। ਅਤੇ ਜੇਕਰ ਤੁਸੀਂ ਪੂਰੇ ਅਮਰੀਕਾ ਭਰ ਦੇ ਵਿੱਚ ਮੈਡੀਕੇਅਰ ਦੀਆਂ ਸੇਵਾਵਾਂ ਬਾਰੇ ਜਾਣਕਾਰੀ ਲੈਣੀ ਆ, 65 ਸਾਲ ਦੇ ਹੋ ਚੁੱਕੇ ਹੋ, ਹੋਣ ਵਾਲੇ ਹੋ, ਮੈਡੀਕੇਅਰ ਦੇ ਲਈ ਅਪਲਾਈ ਕਰਨਾ ਆ ਜਾਂ ਚੱਲ ਰਹੇ ਮੈਡੀਕੇਅਰ ਦੇ ਵਿੱਚ ਤਬਦੀਲੀਆਂ ਕਰਵਾਉਣਾ ਚਾਹੁੰਦੇ ਹੋ, ਤਾਂ ਸੰਪਰਕ ਕਰੋ ਖਾਲਸਾ ਇੰਸ਼ੋਰੈਂਸ ਏਜੰਸੀ 408-272-2500। ਨਾਲ ਹੀ ਟੇਰਕੀਆਣਾ ਇਮੀਗ੍ਰੇਸ਼ਨ ਲਾ ਫਰਮ, ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟੇਰਕੀਆਣਾ 415-909-0503। ਮਨਜੀਤ ਸਿੰਘ, ਨਰਿੰਦਰ ਕੌਰ ਕੁਲਾਰ, ਅਵਤਾਰ ਸਿੰਘ ਮੰਜ਼ਿਲ ਕਲੋਵਿਸ, ਸਤਨਾਮ ਸਿੰਘ, ਅਮਰਜੀਤ ਸਿੰਘ ਦਸਾਂਝ, ਸਨੀ ਪੁਰੇਵਾਲ ਯੂਬਾ ਸਿਟੀ, ਪਰਮਜੀਤ ਸਿੰਘ ਦਿਓਲ ਫਰੈਜ਼ਨੋ, ਲਖਬੀਰ ਸਮਰਾ ਟੈਕਸਸ, ਜਰਨੈਲ ਸਿੰਘ ਜੌਹਲ, ਹਰਨੇਕ ਸਿੰਘ ਪਾਵਲਾ ਰੈਂਟਨ ਵਾਸ਼ਿੰਗਟਨ, ਓਂਕਾਰ ਸਿੰਘ ਫਰੈਜ਼ਨੋ, ਸਰਬਜੀਤ ਸਿੰਘ ਰੈਂਡਨ ਗੈਸ ਐਂਡ ਫੂਡ ਐਲਕੋ ਨਵਾਡਾ, ਕਰਮਵੀਰ ਸਿੰਘ ਟਰਲੌਕ, ਹਰਜੀਤ ਸਿੰਘ ਲੈਥਰੋ ਪੈਂਟੀਲੋਪ ਟਰੱਕ ਸਟਾਪ ਬਰਨਜ਼ ਵਾਇਓਮਿੰਗ, ਗੁਰਪਾਲ ਸਿੰਘ ਗਿੱਲ ਸੈਕਰਾਮੈਂਟੋ, ਸੇਵਕ ਸਿੰਘ ਹਾਲਿਸਟਰ, ਬਿੰਦਰ ਧਾਲੀਵਾਲ, ਮੇਜਰ ਸਿੰਘ ਸਿੱਧੂ, ਗੁਰਮੇਲ ਲਿੱਦੜ, ਧਰਮ ਸਿੰਘ, ਕੁਲਦੀਪ ਸਿੰਘਾ, ਬੇਕਰਸਫੀਲਡ। ਸਭ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ 408-722-7698 ਦੇ ਉੱਤੇ। ਅੱਜ ਦੀਆਂ ਖਬਰਾਂ ਵੱਲ ਆਈਏ। ਚਾਈਨਾ ਨੇ ਪੂਰੀ ਦੁਨੀਆ ਨੂੰ ਦੱਸਣ ਲਈ ਜ਼ੀਰੋ ਕੋਵਿਡ ਪਾਲਿਸੀ ਲਾਈ ਸੀ, ਬਹੁਤ ਹੀ ਸਟ੍ਰਿਕਟਨੈਸ ਰੱਖੀ ਸੀ, ਤੇ ਆਲ ਆਫ ਸਡਨ ਉਹਨਾਂ ਨੇ ਹੁਣ ਦਸੰਬਰ ਮਹੀਨੇ ਦੇ ਵਿੱਚ ਇਹ ਕਹਿ ਦਿੱਤਾ ਆ ਵੀ ਅਸੀਂ ਕਿਸੇ ਤਰ੍ਹਾਂ ਦੀ ਵੀ ਜਿਹੜੀ ਆ ਰਿਸਟ੍ਰਿਕਸ਼ਨਸ ਆ ਉਹਨਾਂ ਨੂੰ ਉਠਾ ਰਹੇ ਆ। ਸੋ ਉਹਨੂੰ ਦੇਖਦੇ ਹੋਏ ਚਾਈਨਾ ਦੇ ਲੋਕਾਂ ਨੇ ਫਟਾਫਟ ਫਲਾਈਟਾਂ ਬੁੱਕ ਕਰਨੀਆਂ ਸ਼ੁਰੂ ਕਰ ਦਿੱਤੀਆਂ ਤੇ ਚਾਈਨਾ ਤੋਂ ਬਾਹਰ ਜਾਣਾ ਸ਼ੁਰੂ ਕਰ ਦਿੱਤਾ ਹੈਗਾ। ਹੁਣ ਬਹੁਤ ਸਾਰੇ ਲੋਕ ਇਹ ਵੀ ਸੋਚ ਰਹੇ ਕਿਤੇ ਉਹੀ ਤਾਂ ਨਹੀਂ ਫੇਰ ਸਿਚੁਏਸ਼ਨ ਹੋ ਜੂਗੀ ਜੋ ਪਿਛਲੀ ਵਾਰੀ 2 ਸਾਲ ਪਹਿਲਾਂ ਕੋਵਿਡ ਦੇ ਦੌਰਾਨ ਹੋਈ ਸੀ, ਵੀ ਚਾਈਨਾ ਤੋਂ ਲੋਕ ਆਏ ਤੇ ਉਹਨਾਂ ਦੇ ਨਾਲ ਜੋ ਆ ਕੋਵਿਡ ਵੱਧ ਗਿਆ। ਸਿਚੁਏਸ਼ਨ ਇੱਥੇ ਤੱਕ ਪਹੁੰਚੀ ਹੋਈ ਆ, UK ਐਸਟੀਮੇਟ ਕਰ ਰਿਹਾ, ਯੂਨਾਈਟਿਡ ਕਿੰਗਡਮ, ਵੀ 1 ਮਿਲੀਅਨ ਕੇਸ ਹਰ ਰੋਜ਼ ਚਾਈਨਾ ਦੇ ਵਿੱਚ ਕੋਵਿਡ ਦੇ ਨਾਲ ਪੋਜ਼ਿਟਿਵ ਦੇ ਆ ਰਹੇ ਆ। ਤੇ ਜੋ ਮਾਡਲਿੰਗ ਉਹਨਾਂ ਨੇ ਪ੍ਰੈਡਿਕਟ ਕੀਤੀ ਆ ਉਹਦੇ ਮੁਤਾਬਕ 42 ਲੱਖ 4.2 ਮਿਲੀਅਨ ਕੇਸ ਹਰ ਰੋਜ਼ ਮਾਰਚ 2023 ਤੱਕ ਚਾਈਨਾ 'ਚ ਪੋਜ਼ਿਟਿਵ ਹੋ ਜਾਣਗੇ। ਤੇ ਹੁਣ ਇਹ ਆਲ ਆਫ ਸਡਨ ਉਹਨਾਂ ਨੇ ਸਾਰਿਆਂ ਨੂੰ ਖੋਲ ਦਿੱਤਾ ਹੈ ਵੀ ਜਿੱਥੇ ਮਰਜ਼ੀ ਤੁਸੀਂ ਜਾ ਸਕਦੇ ਆ। ਦੂਸਰੇ ਪਾਸੇ ਚਾਈਨਾ ਦੇ ਵਿੱਚ ਹਸਪਤਾਲ ਓਵਰ ਕਰਾਊਡਡ ਆ। ਜਿਹੜੀਆਂ ਉਹਨਾਂ ਦੀਆਂ ਕ੍ਰੀਮੇਟੋਰੀਜ਼ ਆ ਜਾਂ ਮੋਰਗਸ ਆ, ਜਿੱਥੇ ਸ਼ਮਸ਼ਾਨ ਘਾਟ ਆ, ਉਹ ਪੂਰੀ ਤਰ੍ਹਾਂ ਬੋਡੀਜ਼ ਦੇ ਨਾਲ ਭਰੇ ਹੋਏ ਆ। ਸੋ ਆਲ ਆਫ ਸਡਨ ਇਹ ਕਿਉਂ ਖੋਲ ਦਿੱਤਾ ਤੇ ਕਿਉਂ ਲੋਕ ਜਿਹੜੇ ਆ ਉੱਥੋਂ ਚਾਈਨਾ ਤੋਂ ਬਾਹਰਲੇ ਮੁਲਕਾਂ ਨੂੰ ਭੱਜ ਰਹੇ ਹੈਗੇ ਆ। ਸੋ ਇਹ ਸਾਰਾ ਕੁਝ ਦੇਖਦੇ ਹੋਏ ਜਰਮਨ ਬੜੀ ਜਿਹੜੀ ਸਿਚੁਏਸ਼ਨ ਆ ਕਲੋਜ਼ਲੀ ਉਸ ਨੂੰ ਵਾਚ ਕਰ ਰਿਹਾ ਹੈਗਾ। ਉੱਥੇ ਦੇ ਹੈਲਥ ਮਿਨਿਸਟਰ ਨੇ ਦੱਸਿਆ ਆ ਤੇ ਵੀ ਆਪਾਂ ਬੜੀ ਜਿਹੜੀ ਆ ਕ੍ਰਿਟੀਕਲੀ ਚੈੱਕ ਕਰਾਂਗੇ ਵੀ ਕਿਤੇ ਸਾਡੇ ਮੁਲਕ 'ਚ ਆ ਕੇ ਫਿਰ ਉਹੀ ਮੈਸਅਪ ਨਾ ਹੋ ਜਾਏ। ਇਸ ਤੋਂ ਬਿਨਾਂ ਚਾਈਨਾ ਦੇ ਸੰਬੰਧ ਦੇ ਵਿੱਚ ਇੰਡੀਆ ਵਾਲਿਆਂ ਨੇ ਜਿਹੜੇ ਚਾਈਨਾ ਤੋਂ ਆਉਣਗੇ ਲੋਕ ਇੰਡੀਆ ਨੂੰ ਜਾਣਗੇ, ਉਹਨਾਂ ਦੇ ਉੱਤੇ ਰਿਸਟ੍ਰਿਕਸ਼ਨਸ ਲਾਈਆਂ, ਉਹਨਾਂ ਨੂੰ ਕੁਆਰੰਟਾਈਨ ਕਰਨਾ ਪਊਗਾ। ਹੋਰ 4-5 ਮੁਲਕਾਂ ਦੇ ਉੱਤੇ ਵੀ ਲਾਈਆਂ ਹੈਗੀਆਂ। ਤੇ ਹੁਣ US ਵਾਲੇ ਵੀ ਡਰ ਗਏ, ਆਪਣਾ ਮੁਲਕ ਵੀ ਥੋੜਾ ਜਿਹਾ ਡਰ ਰਿਹਾ ਵੀ ਇਹ ਕਿਤੇ ਉਹੀ ਗੱਲ ਨਾ ਹੋ ਜਾਏ ਫਿਰ ਇੰਨੇ ਵੱਡੇ ਕੇਸ ਆ ਰਹੇ, ਕਿਉਂਕਿ ਚਾਈਨਾ ਦੀ ਸਰਕਾਰ ਨੇ ਓਪਨਲੀ ਕਹਿ ਦਿੱਤਾ ਵੀ ਅਸੀਂ ਜਿਹੜਾ ਡਾਟਾ ਆ ਉਹ ਹੁਣ ਕਾਊਂਟ ਹੀ ਨਹੀਂ ਕਰਨਾ। ਸੋ ਇਹਦਾ ਮਤਲਬ ਇਹ ਆ ਵੀ ਜਿੰਨੇ ਮਰਜ਼ੀ ਕੇਸ ਵਧੀ ਜਾਣ, ਜਿੰਨੇ ਮਰਜ਼ੀ ਮਰੀ ਜਾਣ, ਵੀ ਲੋਕਾਂ ਨੂੰ ਪਤਾ ਨਾ ਲੱਗੇ ਵੀ ਕੀ ਹੋ ਰਿਹਾ। ਹਾਲਾਂਕਿ ਜਦੋਂ ਕਰੋਨਾ ਵਾਇਰਸ ਸ਼ੁਰੂ ਹੋਇਆ ਸੀ ਉਸ ਟਾਈਮ ਤੇ ਵੀ ਉਹਨਾਂ ਨੇ ਬਹੁਤ ਝੂਠ ਬੋਲਿਆ ਸੀ। ਉਸ ਟਾਈਮ ਤੇ ਦੱਸਿਆ ਨਹੀਂ ਸੀ ਵੀ ਕਿੰਨੇ, ਜਦ ਕਿ ਅਮਰੀਕਾ 'ਚ 1 ਮਿਲੀਅਨ ਲੋਕ ਮਰ ਗਏ
ਇੰਡੀਆ ਵਾਲੇ ਕਹਿੰਦੇ ਥੋੜੇ ਜਿਹੇ ਮਰੇ ਆ, ਉੱਥੇ 5 ਮਿਲੀਅਨ ਮਰਿਆ ਸੀ, ਤੇ ਚਾਈਨਾ 'ਚ ਤੁਸੀਂ ਦੇਖ ਲਓ ਕਿੰਨੇ ਮਰੇ ਸੀ। ਸੋ ਇਹ ਸਾਰਾ ਕੁਝ ਦੇਖਦੇ ਹੋਏ ਬਾਈਡਨ ਐਡਮਿਨਿਸਟ੍ਰੇਸ਼ਨ ਇਹ ਹੁਣ ਸੋਚ ਰਿਹਾ ਵੀ ਆਪਾਂ ਘੱਟੋ ਘੱਟ ਟੈਸਟਿੰਗ ਤਾਂ ਜ਼ਰੂਰ ਕਰੀਏ ਜਿਹੜੇ ਲੋਕ ਚਾਈਨਾ ਤੋਂ USA ਦੇ ਵਿੱਚ ਆਣਗੇ, ਤੇ ਮੇਰੇ ਖਿਆਲ ਨਾਲ ਹੋਣਾ ਵੀ ਬਹੁਤ ਜ਼ਰੂਰੀ ਚਾਹੀਦਾ ਆ, ਕਿਉਂਕਿ ਇੱਕ ਵਾਰੀ ਫੇਰ ਜੇ ਇੱਥੇ ਵਧਣਾ ਸ਼ੁਰੂ ਹੋ ਗਿਆ, ਆਲਰੇਡੀ ਆਪਾਂ ਦੇਖਿਆ ਹੀ ਆ USA ਦੇ ਵਿੱਚ ਇਕਨੋਮੀ ਦਾ ਕਿੰਨਾ ਬੁਰਾ ਹਾਲ ਆ, ਤੇ ਹੁਣ ਚਾਈਨਾ ਦੇ ਵਿੱਚ ਬੂਸਟਰ ਵੀ ਲਾ ਚੁੱਕੇ ਆ, 2-2 ਬੂਸਟਰ ਵੀ ਲਾ ਚੁੱਕੇ, ਪਰ ਸਟਿਲ ਕਹਿੰਦੇ ਜਿਹੜੀ ਉਹਨਾਂ ਦੀ ਇਮਿਊਨਿਟੀ ਆ ਉਹ ਬੜੀ ਲੋ ਹੈਗੀ ਆ, ਇਸ ਕਰਕੇ ਇੰਨੀ ਤੇਜ਼ੀ ਦੇ ਨਾਲ ਕੇਸ ਉੱਥੇ ਵੱਧ ਰਹੇ ਹੈਗੇ ਆ। ਸੋ ਹੋਪਫੁਲੀ ਵਾਸ਼ਿੰਗਟਨ ਕਹਿੰਦੇ ਆਉਣ ਵਾਲੇ ਕੁਛ ਦਿਨਾਂ ਦੇ ਵਿੱਚ ਨਵੀਂ ਪਾਲਿਸੀ ਜੋ ਚਾਈਨਾ ਤੋਂ ਟਰੈਵਲਰਸ ਆ ਰਹੇ ਆ ਉਹਨਾਂ ਦੇ ਲਈ ਇਸ਼ੂ ਕਰ ਸਕਦਾ ਹੈਗਾ। ਜੀ ਜੀ ਬਿਲਕੁਲ। ਸੋ ਦੇਖੋ ਅੱਗੇ ਉਹਨਾਂ ਦੇ ਵਿੱਚ ਬਣਦਾ ਕੀ ਆ, ਪਰ ਚੀਨ ਵਾਲਿਆਂ ਦੇ ਦੁਆਰਾ ਅਜਿਹੀਆਂ ਚੀਜ਼ਾਂ ਨੂੰ ਲੁਕਾਉਣਾ ਤੇ ਹੁਣ ਲੋਕਾਂ ਨੂੰ ਖੁੱਲ੍ਹਾ ਸੱਦਾ ਜਿਹੜਾ ਉਸ ਚੀਜ਼ ਦੇ ਵਿੱਚ ਦੇਣਾ, ਇਹ ਗੱਲ ਡੈਫੀਨੇਟਲੀ ਲੋਕਾਂ ਨੂੰ ਹਜਮ ਨਹੀਂ ਹੋ ਰਹੀ। ਸੋ ਜੇ ਕੋਈ ਸੋਚ ਸੂਚ ਰਿਹਾ ਆ ਚੀਨ ਨੂੰ ਜਾਣ ਦੇ ਲਈ, ਭਾਈ ਉਹ ਧਿਆਨ ਦੇ ਨਾਲ ਹੀ ਜਿਹੜਾ ਹੋ ਜਾਵੇ। ਉੱਥੇ ਹਾਲਾਤ ਪਤਾ ਨਹੀਂ ਕਿੱਦਾਂ ਦੇ ਆ। ਅੱਜ ਉਹਨਾਂ ਨੇ ਢਿੱਲ ਦਿੱਤੀ ਆ ਤੇ ਉਹ ਕਾਮਰੇਡੀ ਸਰਕਾਰ ਹੈ ਇਦਾਂ ਦੀ ਆ ਵੀ ਅਚਨਚੇਤੇ ਰੋਕ ਲਾ ਕੇ ਫਿਰ ਇੱਕ ਹਿਸਾਬ ਨਾਲ ਬੰਦਕ ਬਣਾ ਕੇ ਰੱਖਦੀ ਆ ਲੋਕਾਂ ਨੂੰ। ਸੋ ਇਹ ਭਾਈ ਆ ਤੁਹਾਨੂੰ ਧਿਆਨ ਦੇਣ ਦੀ ਜ਼ਰੂਰਤ ਆ। ਇਕਨੋਮੀ ਉਹਨਾਂ ਦੀ ਵੀ ਮੰਦੀ ਚੱਲ ਰਹੀ ਆ ਤੇ ਹੁਣ ਸੈਲਾਨੀਆਂ ਦੀ ਮਨੀ ਜਿਹੜੀ ਆ ਉਹ ਚਾਹੁੰਦੇ ਆ ਵੀ ਉਹ ਰਾਸ਼ੀ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਇੱਧਰ ਆਵੇ। 2 ਸਾਲ ਬਹੁਤ ਸਾਰੇ ਮੁਲਕਾਂ ਨੇ ਕੰਮ ਜਿਹੜਾ ਉਹ ਠੱਪ ਕਰਕੇ ਜਿਹੜਾ ਉਹ ਰੱਖਿਆ ਸੀ ਤੇ ਇਵੈਂਚੁਅਲੀ ਇਹਨਾਂ ਨੇ ਹੁਣ ਖੋਲ੍ਹਿਆ ਹੈਗਾ ਆ। ਹੁਣ ਇਹ ਦੇਖਣਾ ਪਊਗਾ ਹਰਜੋਤ ਸਿੰਘ ਜੀ, ਇੱਦਾਂ ਹੋਣ ਦੇ ਨਾਲ ਜਿਹੜਾ ਮੈਨੂਫੈਕਚਰਿੰਗ ਦਾ ਉੱਥੇ ਰੌਲਾ ਰੱਪਾ ਵੀ ਬਹੁਤ ਚਿਰ ਤੋਂ ਚੱਲਦਾ ਆ ਰਿਹਾ ਸੀ, ਉਸ ਦੇ ਉੱਤੇ ਕਿੱਦਾਂ ਅਸਰ ਹੋਊਗਾ। ਪੋਰਟ ਜਿਹੜੇ ਉੱਥੇ ਠੱਪ ਹੋ ਜਾਂਦੇ ਸੀਗੇ, ਜੇ ਹੁਣ ਥੋੜ੍ਹੀ ਢਿੱਲ ਦੇ ਰਹੇ ਆ ਵੀ ਉਹਦੇ ਨਾਲ ਕੀ ਉਹ ਕੰਮ ਤੇਜ਼ੀ ਦੇ ਨਾਲ ਹੋਊਗਾ, ਕਿਉਂਕਿ ਬਿਜ਼ਨਸ ਦੇ ਵਿੱਚ ਉਹਨਾਂ ਨੂੰ ਕਾਫੀ ਨੁਕਸਾਨ, ਕਾਫੀ ਘਾਟਾ ਚਾਈਨਾ ਨੂੰ ਇਸ ਦੇ ਵਿੱਚ ਪਿਆ ਆ, ਤੇ ਉਹ ਹੁਣ ਉਹਨਾਂ ਦੀ ਕੋਸ਼ਿਸ਼ ਆ ਵੀ ਬਾਈ ਕਿਸੇ ਪਾਸੇ ਉਸ ਦੀ ਜਿਹੜੀ ਪੂਰਤੀ ਆ ਉਹ ਹੋ ਸਕੇ। ਸੋ ਲੈਟਸ ਸੀ ਕੀ ਜਿਹੜਾ ਆ ਉਸ ਦੇ ਵਿੱਚ ਜਿਹੜਾ ਉਹ ਚੱਲਦਾ ਹੈਗਾ ਆ। ਸੋ ਉੱਧਰ ਇਹ ਵੀ ਜਿਹੜੀ ਇੰਡੀਆ ਤੋਂ ਖਬਰ ਆ ਰਹੀ ਹੈ ਵੀ ਜਿਹੜੇ ਕੌਮਾਂਤਰੀ ਯਾਤਰੀ ਆ ਉਹਨਾਂ ਦੇ ਲਈ ਜਿਹੜਾ ਆਈਸੋਲੇਸ਼ਨ ਹੈ, ਇਕਾਂਤਵਾਸ, ਉਹ ਹੁਣ ਖਤਮ ਜਿਹੜਾ ਉਹ ਕੀਤਾ ਜਾਊਗਾ। ਸੋ ਇਹ ਜਿਹੜਾ ਇਹ ਉਹਨਾਂ ਨੇ ਜਿਹੜੀਆਂ ਚੀਨ ਤੋਂ ਸੌਰੀ ਜਿਹੜੀ ਇਹ ਖਬਰ ਆ 8 ਜਨਵਰੀ ਤੋਂ ਉਹਨਾਂ ਨੇ ਜਿਹੜੀ ਆਈਸੋਲੇਸ਼ਨ ਆ ਉਹ ਕਰ ਦਿੱਤੀ ਆ। ਸੋ ਜਿੱਦਾਂ ਆਪਾਂ ਦੱਸ ਰਹੇ ਵੀ ਜ਼ੀਰੋ ਕੋਵਿਡ ਪਾਲਿਸੀ ਦੇ ਤਹਿਤ ਮਿਲੀਅਨਸ ਆਫ ਲੋਕਾਂ ਨੂੰ ਅਚਾਨਕ ਬੰਦ ਕਰ ਦੇਣਾ ਤੇ ਹੁਣ ਬਾਹਰਲੇ ਮੁਲਕਾਂ ਦੇ ਲੋਕਾਂ ਨੂੰ ਕਹਿਣਾ ਵੀ ਆ ਜਾਓ, ਚੱਕਰ ਹੀ ਕੋਈ ਨਹੀਂ ਆ। ਤੇ ਜਦੋਂ ਉੱਥੇ ਇਸ ਟਾਈਮ ਕੋਵਿਡ ਆ ਫਿਰ ਬੜੀ ਤੇਜ਼ੀ ਦੇ ਨਾਲ ਫੈਲ ਰਿਹਾ ਹੈਗਾ ਆ। ਵਰਲਡ ਹੈਲਥ ਆਰਗੇਨਾਈਜੇਸ਼ਨ ਨੇ ਇਹ ਕਿਹਾ ਵੀ ਉਹ ਬਹੁਤ ਕੰਸਰਨਡ ਆ ਜਿਸ ਹਿਸਾਬ ਦੇ ਨਾਲ ਕੋਵਿਡ ਦੇ ਕੇਸਿਸ ਚਾਈਨਾ ਦੇ ਵਿੱਚ ਵੱਧ ਰਹੇ ਹੈਗੇ ਆ। ਪਰ ਇੱਕ ਡਾਕਟਰ ਸਿਧਾਰਥ ਸ਼੍ਰੀਧਰ ਹੈਗੇ ਆ, ਕਲੀਨਿਕਲ ਵਾਇਰੋਲੋਜਿਸਟ, ਯੂਨੀਵਰਸਿਟੀ ਆਫ ਹਾਂਗਕਾਂਗ 'ਚ, ਉਹਨਾਂ ਨੇ ਕਿਹਾ ਵੀ ਜਿਹੜਾ ਚਾਈਨਾ ਦਾ ਆਊਟਬ੍ਰੇਕ ਆ ਉਹਦਾ ਜਿਹੜਾ ਥ੍ਰੈਟ ਆ ਖਾਸ ਕਰਕੇ USA ਵਰਗੇ ਮੁਲਕ ਲਈ ਘੱਟ ਹੋਣਾ ਚਾਹੀਦਾ, ਕਿਉਂਕਿ USA 'ਚ ਲੋਕਾਂ ਦੀ ਇਸ ਟਾਈਮ ਦੇ ਉੱਤੇ ਇਮਿਊਨਿਟੀ ਲੈਵਲ ਜੋ ਕਾਫੀ ਹਾਈ ਹੈਗਾ। ਇਹ ਇਸ ਕਰਕੇ ਆ ਜਾਂ ਤਾਂ ਉਹ ਆਲਰੇਡੀ ਇਨਫੈਕਟਡ ਹੋ ਚੁੱਕੇ ਆ ਜਾਂ ਮੈਜੋਰਟੀ 'ਚ ਲੋਕਾਂ ਨੇ ਵੈਕਸੀਨੇਸ਼ਨ ਲਾ ਲਏ ਹੈਗੇ ਆ। ਸੋ ਜਿਹੜੀਆਂ ਨਵੀਆਂ ਰਿਕੁਆਇਰਮੈਂਟ ਚਾਈਨਾ ਤੋਂ ਜੋ USA ਦੇ ਵਿੱਚ ਟਰੈਵਲਰਸ ਆਣਗੇ ਉਹਨਾਂ ਦੇ ਲਈ ਕੋਈ ਕਹਿੰਦੇ ਇੰਨੀਆਂ ਇਫੈਕਟਿਵ ਨਹੀਂ ਹੋਣਗੀਆਂ, ਪਰ ਇਹ ਹੁਣ ਆਉਣ ਵਾਲੇ ਸਮੇਂ 'ਚ ਇਹ ਪਤਾ ਲੱਗੂਗਾ ਵੀ ਕੀ ਸਿਚੁਏਸ਼ਨ ਬਣਦੀ ਹੈਗੀ। ਜੀ ਜੀ ਅਗਲੀ ਜਿਹੜੀ ਹਰਜੋਤ ਸਿੰਘ ਦੀ ਗੱਲ ਕਰਦੇ ਜਾਈਏ, ਮਿਸ਼ੀਗਨ ਦੇ ਗਵਰਨਰ ਨੂੰ ਕਿਡਨੈਪ ਕਰਨ ਦੇ ਜਿਹੜੇ ਸੂਤਰਧਾਰ, ਇੱਕ ਤਾਂ ਕੱਲ ਉਸ ਨੂੰ 16 ਸਾਲਾਂ ਦੀ ਸਜ਼ਾ ਸੁਣਾਈ ਗਈ ਸੀ, ਨਾਲ ਉਸੇ ਸੂਤਰਧਾਰ ਦੇ ਵਿੱਚ ਜਿਹੜਾ ਉਸ ਦਾ ਸਹਿ ਸਹਿਯੋਗੀ ਦੱਸਿਆ ਜਾਂਦਾ ਹੈ ਉਸ ਨੂੰ ਹੁਣ 19 ਸਾਲਾਂ ਦੀ ਸਜ਼ਾ ਸੁਣਾ ਦਿੱਤੀ ਗਈ ਹੈ। ਬੈਰੀ ਕ੍ਰਾਫਟ ਜੂਨੀਅਰ 47 ਸਾਲਾਂ ਦਾ, ਜੋ ਕਿ ਡੈਲਵੇਅਰ ਦਾ ਉਹਦਾ ਰਹਿਣ ਵਾਲਾ ਆ। ਉਹ ਜਿਹੜਾ ਆ ਕੋਰਟ ਰੂਮ ਸੀਗਾ ਮਿਸ਼ੀਗਨ ਦਾ ਗ੍ਰੈਂਡ ਰੈਪਿਡਸ ਦਾ, ਉੱਥੇ ਜਿਹੜਾ ਇਸ ਨੂੰ ਦੱਸਿਆ ਗਿਆ ਵੀ ਕਹਿੰਦੇ ਇੱਕ ਸਪਿਰਿਚੁਅਲ ਲੀਡਰ ਆ, ਆਈਡੀਆ ਗਾਏ ਸੀਗਾ ਇਸ ਪਲਾਟ ਦੇ ਲਈ। ਕ੍ਰਾਫਟ ਤੇ ਉਸਦੇ ਜਿਹੜਾ ਕੌਨਸਪੀਰੇਟਰ 39 ਸਾਲਾਂ ਦਾ ਐਡਮ ਫੌਕਸ ਜਿਹੜਾ ਮਿਸ਼ੀਗਨ ਦਾ ਸੀ, ਜਿਸ ਨੂੰ ਕੱਲ 16 ਸਾਲਾਂ ਦੀ ਸਜ਼ਾ ਸੁਣਾਈ ਗਈ ਸੀ, ਅੱਜ ਕ੍ਰਾਫਟ ਨੂੰ ਵੀ 19 ਸਾਲਾਂ ਦੀ ਸਜ਼ਾ ਸੁਣਾ ਦਿੱਤੀ ਗਈ ਆ। ਇਸ ਦੇ ਵਿੱਚ ਵੀ ਇਹਦੇ ਉੱਤੇ ਵੀ ਇਹੀ ਦੋਸ਼ ਸੀਗੇ ਵੀ ਇਸ ਨੂੰ ਕਿਡਨੈਪ ਮਿਸ਼ੀਗਨ ਦੀ ਗਵਰਨਰ ਜਿਹੜੀ ਆ ਗ੍ਰੈਚਨ ਵਿਟਮਰ, ਉਸ ਨੂੰ ਕਿਡਨੈਪ ਕਰਨ ਦੀ ਸਕੀਮ ਬਣਾ ਰਹੇ ਸੀ। ਬ੍ਰਿਜ ਨੂੰ ਇਹਨਾਂ ਨੇ ਉਡਾਉਣਾ ਸੀਗਾ ਤੇ ਜਾਂ ਫਿਰ ਇਹਨਾਂ ਦੀ ਕੋਸ਼ਿਸ਼ ਸੀ ਵੀ ਸਿਵਲ ਵਾਰ ਜਿਹੜੀ ਆ ਉਹ ਉੱਥੇ ਸ਼ੁਰੂ ਕੀਤੀ ਜਾਵੇ। ਸੋ 4 ਜਣਿਆਂ ਦੇ ਵਿੱਚੋਂ ਇਸ ਨੂੰ ਸਭ ਤੋਂ
ਲੰਬੀ ਸਜ਼ਾ ਜਿਹੜੀ ਉਹ ਸੁਣਾਈ ਗਈ ਆ ਤੇ ਕਹਿੰਦੇ ਵੀ ਕਈ ਸਾਲਾਂ ਤੋਂ ਇਹ ਕੇਸ ਜਿਹੜਾ ਚੱਲ ਰਿਹਾ ਸੀ 2020 ਦਾ ਇਹ ਕੇਸ ਆ। ਸੋ ਹੁਣ ਫਾਈਨਲੀ ਜਿਹੜੇ ਇਸ ਦੇ ਫੈਸਲੇ ਆਏ ਆ। ਇੰਡਾਈਟ ਜਿਹੜਾ ਜਿਊਰੀ ਦੇ ਦੁਆਰਾ ਇਹਨਾਂ ਨੂੰ ਆਲਰੇਡੀ ਇਹਨਾਂ ਮਾਮਲਿਆਂ ਦੇ ਵਿੱਚ ਦੋਸ਼ੀ ਜਿਹੜਾ ਉਹ ਕੱਢ ਦਿੱਤਾ ਗਿਆ ਸੀਗਾ। ਸੋ ਇਸ ਦੇ ਨਾਲ ਇਸ ਦੇ ਉੱਤੇ ਹੋਰ ਵੈਪਨ ਚਾਰजेस ਵਗੈਰਾ ਵੀ ਜਿਹੜੇ ਉਹ ਲਾਏ ਗਏ ਸੀ। ਇਹ ਉਹੀ ਲੋਕ ਨੇ ਜਿਹੜੇ ਕੋਵਿਡ-19 ਦੇ ਲੋਕਡਾਊਨ ਤੋਂ ਨਾਖੁਸ਼ ਸੀਗੇ, ਫਿਊਰਿਸ ਸੀਗੇ ਤੇ ਇਹਨਾਂ ਨੇ ਇੱਕ ਹਿਸਾਬ ਦੇ ਨਾਲ ਇਹ ਸੋਚਿਆ ਵੀ ਇਸ ਨੂੰ ਕਿਡਨੈਪ ਕਰਕੇ ਆਪਾਂ ਇਸ ਮਸਲੇ ਦਾ ਹੱਲ ਇੱਦਾਂ ਸੁਲਝਾ ਸਕਦੇ ਹਾਂ। ਪਰ ਜਿੱਦਾਂ ਹੀ ਇਸ ਪਲਾਟ ਦੇ ਬਾਰੇ ਪਤਾ ਲੱਗਾ ਤੇ ਪ੍ਰਸ਼ਾਸਨ ਹਰਕਤ 'ਚ ਆ ਕੇ ਇਹਨਾਂ ਨੇ ਗ੍ਰਿਫਤਾਰ ਤਾਂ ਜਿਹੜਾ ਉਹ ਕਰ ਲਿਆ ਤੇ ਉਸ ਤੋਂ ਬਾਅਦ 'ਚ ਟਰਾਇਲ ਤੋਂ ਬਾਅਦ 'ਚ ਹੁਣ ਫਾਈਨਲੀ ਇਹ 2 ਸਜ਼ਾਵਾਂ ਜਿਹੜੀਆਂ ਹਰਜੋਤ ਸਿੰਘ ਜੀ ਸਾਹਮਣੇ ਆਈਆਂ ਨੇ। ਜੀ, ਅਗਲੀ ਖਬਰ ਵਿੱਚ ਚਲੀਏ ਜੋ ਇੱਕ ਨਵੇਂ ਕਾਂਗਰਸਮੈਨ ਜਾਰਜ ਸੈਂਟੋਸ ਇਲੈਕਟ ਹੋਏ ਆ ਲੌਂਗ ਆਈਲੈਂਡ ਤੋਂ। ਸੋ ਇਸ ਟਾਈਮ ਕਾਫੀ ਕੰਟਰੋਵਰਸੀ 'ਚ ਆ। ਉਹਨਾਂ ਨੇ ਬਲੂ ਡਿਸਟ੍ਰਿਕਟ ਨੂੰ ਰੈੱਡ ਦੇ ਵਿੱਚ ਕਨਵਰਟ ਕੀਤਾ ਸੀ, ਮਤਲਬ ਕਿ ਉਹ ਰਿਪਬਲਿਕਨ ਪਾਰਟੀ ਨੂੰ ਬਿਲੋਂਗ ਕਰਦੇ ਆ। ਆਪਣੇ ਉਹਨਾਂ ਨੇ ਕੁਆਲੀਫਿਕੇਸ਼ਨਸ ਦੇ ਵਿੱਚ ਕਾਫੀ ਕੁਛ ਝੂਠ ਦੱਸਿਆ ਸੀ ਵੀ ਮੈਂ ਇੱਕ ਯੂਨੀਵਰਸਿਟੀ ਜਿਹੜੀ ਆ ਉੱਥੋਂ ਗ੍ਰੈਜੂਏਟ ਆ, ਗੋਲਡਮੈਨ ਸੈਕਸ ਲਈ ਮੈਂ ਕੰਮ ਕਰਦਾ ਰਿਹਾ ਆ, ਜਦੋਂ ਕਿ ਉਹ ਸਾਰਾ ਕੁਝ ਝੂਠ ਸੀਗਾ। ਹੁਣ ਉਹਨਾਂ ਨੇ ਐਡਮਿਟ ਵੀ ਕਰ ਲਿਆ ਵੀ ਮੈਂ ਝੂਠ ਬੋਲਿਆ ਆਪਣੇ ਰੈਜ਼ੂਮੇ ਦੇ ਉੱਤੇ ਤੇ ਪਰ ਮੈਨੂੰ ਜਿਹੜਾ ਇਲੈਕਟ ਕੀਤਾ ਗਿਆ ਲੋਕਾਂ ਨੂੰ ਤੇ ਮੈਂ ਸਹੁੰ ਚੁੱਕਣ ਜਾ ਰਿਹਾ ਹਾਂ। ਹਾਲਾਂਕਿ ਬਹੁਤ ਸਾਰੇ ਜੋ ਰਿਪਬਲਿਕਨਸ ਆ, ਖਾਸ ਕਰਕੇ ਤੁਲਸੀ ਗੈਬਰਡ ਵੀ, ਉਹਨਾਂ ਨੇ ਇਹ ਕਿਹਾ ਵੀ ਇਹ ਬਹੁਤ ਮਾੜੀ ਗੱਲ ਆ, ਇੰਨਾ ਝੂਠ ਬੋਲਿਆ ਤੇ ਏਦਾਂ ਦੇ ਬੰਦੇ ਨੂੰ ਸਟੈਪ ਡਾਊਨ ਕਰ ਦੇਣਾ ਚਾਹੀਦਾ ਹੈਗਾ। ਈਵਨ ਉਸ ਨੇ ਇੱਥੋਂ ਤੱਕ ਕਿਹਾ ਸੀ ਵੀ ਮੈਂ ਹੋਲੋਕਾਸਟ ਸਰਵਾਈਵਰ ਦਾ ਡਿਸੈਂਡੈਂਟ ਹੈਗਾ ਆ ਤੇ ਸਿਟੀ ਗਰੁੱਪ ਗੋਲਡਮੈਨ ਸੈਕਸ ਦੇ ਲਈ ਕੰਮ ਕੀਤਾ ਹੈਗਾ ਤੇ ਵਾਰਿਸ਼ ਕਾਲਜ ਤੋਂ ਡਿਗਰੀ ਲਈ ਆ, ਜਦਕਿ ਸਾਰਾ ਕੁਝ ਇਹ ਝੂਠ ਸੀਗਾ। ਸੋ ਉਹਦੇ ਸੰਬੰਧ ਦੇ ਵਿੱਚ ਉਹਨਾਂ ਨੇ ਕਿਹਾ ਵੀ ਮੈਂ ਮਿਸਟੇਕ ਕੀਤੀ ਆ ਤੇ ਵੀ ਮੈਂ ਵੀ ਬੰਦਾ ਹੀ ਆ, ਸੋ ਇਸ ਕਰਕੇ ਮੈਨੂੰ ਜਿਹੜਾ ਆ ਮਾਫ ਕਰ ਦਿੱਤਾ ਜਾਣਾ ਚਾਹੀਦਾ ਹੈਗਾ ਆ। ਸਹੀ ਹੈ। ਤੇ ਤੁਲਸੀ ਗਾਬਰਟ ਜੋ ਕਾਂਗਰਸ ਵੂਮਨ ਆ, ਇੱਕ ਟਾਈਮ ਦੇ ਉੱਤੇ ਪ੍ਰੈਜ਼ੀਡੈਂਸ਼ੀਅਲ ਕੈਂਡੀਡੇਟ ਵੀ ਸੀ, ਉਹਨਾਂ ਨੇ ਇਹ ਕਿਹਾ ਵੀ ਇਦਾਂ ਦੇ ਬੰਦੇ ਨੂੰ ਕੋਈ ਸ਼ਰਮ ਨਹੀਂ ਹੈ, ਇੰਨਾ ਜ਼ਿਆਦਾ ਰੌਲਾ ਪਿਆ ਤੇ ਇਸ ਨੂੰ ਜੋ ਕੁਇਟ ਕਰ ਦੇਣਾ ਚਾਹੀਦਾ, ਸਟੈਪ ਡਾਊਨ ਕਰ ਦੇਣਾ ਚਾਹੀਦਾ ਹੈਗਾ। ਜੀ, ਉੱਥੋਂ ਦੇ ਲੌਂਗ ਆਈਲੈਂਡ ਦੇ ਵੀ ਕਈ ਲੋਕ ਹੁਣ ਇਸ ਦੇ ਅਸਤੀਫੇ ਦੀ ਜਿਹੜੀ ਉਹ ਮੰਗ ਕਰ ਰਹੇ ਆ। ਡੈਮੋਕ੍ਰੇਟਸ ਨੇ ਤਾਂ ਇਹ ਮੁੱਦਾ ਜਿਹੜਾ ਉਹ ਹੁਣ ਚੱਕਿਆ ਵੀ ਆ। ਇਕੱਲਾ ਇਹੀ ਨਹੀਂ ਹਰਜੋਤ ਸਿੰਘ ਜੀ, ਇਸ ਮਾਮਲੇ ਦੇ ਵਿੱਚ ਇਹ ਵੀ ਇੱਕ ਉੱਥੋਂ ਦੀ ਨੈਸੂ ਕਾਉਂਟੀ ਜਿੱਥੇ ਲੌਂਗ ਆਈਲੈਂਡ ਆ, ਲੈਜਿਸਲੇਟਰ ਉੱਥੇ ਦੀ ਨੇ ਇਹ ਵੀ ਦਾਅਵਾ ਕੀਤਾ ਵੀ ਜਾਰਜ ਸੈਂਟੋਸ ਦੇ ਦੁਆਰਾ ਫਾਈਨੈਂਸ਼ੀਅਲ ਕ੍ਰਾਈਮ ਵੀ ਕਿਤੇ ਹੋ ਸਕਦੇ। ਉਹ ਵੀ ਉਹਨਾਂ ਦਾ ਕਥਿਤ ਦਾਅਵਾ ਆ। 2020 ਦੇ ਵਿੱਚ ਕਹਿੰਦੇ ਆ ਵੀ ਉਸਨੇ ਰਿਪੋਰਟ ਕੀਤੀ ਸੀ ਇਨਕਮ 55,000 ਤੇ 2 ਸਾਲਾਂ ਬਾਅਦ ਕਹਿੰਦੇ ਵੀ ਉਹ $7 ਲੱਖ ਇੱਕ ਕੈਂਪੇਨ ਨੂੰ ਕੰਟਰੀਬਿਊਟ ਕਰ ਰਿਹਾ ਆ। ਸੋ ਕੁਛ ਨਾ ਕੁਛ ਵਿੱਚ ਗੜਬੜ ਜਿਹੜੀ ਆ ਉਹ ਹੋ ਸਕਦੀ ਆ। ਸੋ ਜਾਰਜ ਸੈਂਟੋਸ ਝੂਠ ਬੋਲ ਕੇ ਆਪਣੀ ਇਹ ਜਿਹੜੀ ਆ ਕੁਆਲੀਫਿਕੇਸ਼ਨਸ, ਜਿੱਦਾਂ ਆਪਾਂ ਇੰਡੀਆ ਦੇ ਮੰਤਰੀਆਂ ਦੀਆਂ ਦੇਖਦੇ ਹਾਂ, ਸੋ ਸੇਮ ਸਥਿਤੀ ਜਿਹੜੀ ਆ ਇਸ ਟਾਈਮ ਇੱਥੇ ਬਣੀ ਹੈਗੀ ਆ। ਸੋ ਇਹ ਜਿਹੜੀ ਚੀਜ਼ ਇਹ ਹੁਣ ਸਾਹਮਣੇ ਆਈ ਆ। ਸੋ ਇਹ ਹੁਣ ਤੱਤੇ ਪਾਣੀ 'ਚ ਆ। ਜਨਵਰੀ ਦਾ ਮਹੀਨਾ ਆ ਰਿਹਾ ਜਦੋਂ ਨਵੇਂ ਕਾਂਗਰਸ ਵੂਮਨ ਨੇ ਸਹੁੰ ਜਿਹੜੀਆਂ ਉਹ ਚੱਕਣੀਆਂ ਆ। ਸੋ ਦੇਖਦੇ ਹਾਂ ਵੀ ਇਹ ਮਸਲਾ ਹੋਰ ਕਿੰਨਾ ਕੁ ਜ਼ਿਆਦਾ ਇਸ ਦੇ ਵਿੱਚ ਭਖਦਾ ਹੈਗਾ ਆ। ਜੀ ਜੀ, ਅਗਲੀ ਜਿਹੜੀ ਹਰਜੋਤ ਸਿੰਘ ਦੀ ਗੱਲ ਕਰਦੇ ਜਾਈਏ, ਜਿਹੜਾ ਬਲਿਜ਼ਰਡ ਦਾ ਕਹਿਰ ਆ ਕਈਆਂ ਦੇ ਉੱਤੇ ਇੰਨਾ ਭਾਰੂ ਜਿਹੜਾ ਹੋ ਰਿਹਾ ਆ, ਇੰਨਾ ਡਿੱਗਾ ਆ ਵੀ ਬੰਦਾ ਸੋਚ ਕੇ ਰੂਹ ਕੰਬ ਜਾਂਦੀ ਆ। 22 ਸਾਲਾਂ ਦੀ ਇੱਕ ਜਿਹੜੀ ਕੁੜੀ ਆ, ਉਹ ਆਪਣੇ ਘਰ ਤੋਂ ਸਿਰਫ 6 ਮਿੰਟ ਦੂਰ ਸੀਗੀ ਜਦੋਂ ਗੱਡੀ ਉਸਦੀ ਬਰਫ਼ ਦੇ ਵਿੱਚ ਫਸ ਗਈ ਤਾਂ ਉਸ ਦੀ ਵਿਚਾਰੀ ਦੀ ਉੱਥੇ ਮੌਤ ਹੋ ਗਈ ਆ। ਸੋ ਕਹਿੰਦੇ ਵੀ ਉਹ ਮ੍ਰਿਤ ਪਾਈ ਗਈ ਆ। ਹੁਣ ਜਿਹੜੇ ਵੈਸਟਰਨ ਨਿਊਯਾਰਕ ਦੇ ਵਿੱਚ ਖਾਸ ਕਰਕੇ ਜਿਹੜੇ ਬਰਫੀਲਾ ਤੂਫਾਨ ਆਇਆ ਹੈਗਾ ਆ ਬਫਲੋ ਦੇ ਜਿਹੜੇ ਇਲਾਕੇ ਦੇ ਵਿੱਚ। ਇਸ ਤੋਂ ਇਲਾਵਾ ਹੋਰ ਸੂਬਿਆਂ ਦੇ ਵਿੱਚ ਵੀ ਜਿਹੜੇ ਹਰਜੋਤ ਸਿੰਘ ਜੀ ਮੌਤਾਂ ਜਿਹੜੀਆਂ ਉਹ ਹੋਈਆਂ ਆ। 22 ਸਾਲਾਂ ਦੀ ਇਹ ਜਿਹੜੀ ਕੁੜੀ ਐਂਡਲ ਟੇਲਰ ਰੀਸੈਂਟਲੀ ਕਹਿੰਦੇ ਮੂਵ ਹੋਈ ਸੀਗੀ ਬਫਲੋ ਦੇ ਵਿੱਚ ਨਾਰਥ ਕੈਰੋਲੀਨਾ ਤੋਂ। ਉਹਨੇ 911 ਕਾਲ ਵੀ ਜਿਹੜੀ ਉਹ ਕੀਤੀ, ਫਸਟ ਰਿਸਪੌਂਡਰਸ ਦੀ ਉਹ ਵੇਟ ਜਿਹੜੀ ਉਹ ਕਰਦੀ ਰਹੀ, ਪਰ ਕੋਈ ਉਹਦੇ ਤੱਕ ਸ਼ਾਇਦ ਪਹੁੰਚ ਨਹੀਂ ਸਕਿਆ। ਤੇ ਫਾਈਨਲੀ ਅੱਜ ਜਦੋਂ ਉਹਨਾਂ ਨੂੰ ਇਹ ਹੁਣ ਸਾਹਮਣੇ ਆਈ, ਖਬਰ ਸਾਹਮਣੇ ਆਈ ਆ ਵੀ ਭਾਈ ਉਹ ਤਾਂ ਉੱਥੇ ਗੱਡੀ 'ਚ ਹੀ ਜਿਹੜੀ ਫਸੀ ਰਹਿ ਗਈ ਤੇ 6 ਮਿੰਟ ਦੀ ਦੂਰੀ ਇੰਨੀ ਲੰਬੀ ਜਿਹੜੀ ਉਹ ਪੈ ਗਈ ਵੀ ਉਹ ਸਦਾ ਲਈ ਜਿਹੜੀ ਉਹ ਚੱਲ ਵਸੀ ਹੈਗੀ ਆ। ਸੋ ਇੱਦਾਂ ਦੀਆਂ ਹੋਰ ਪਤਾ ਨਹੀਂ ਕਿੰਨੀਆਂ ਖਤਰਨਾਕ ਜਿਹੜੀਆਂ ਕਹਾਣੀਆਂ ਆ ਉਹ ਬਰਫ਼ ਦੇ ਹੇਠਾਂ ਅਜੇ ਵੀ ਦੱਬੀਆਂ ਪਈਆਂ ਨੇ
50 ਤੋਂ ਵੱਧ ਮੌਤਾਂ ਤਾਂ ਇਕੱਲੇ ਬਫਲੋ ਦੇ ਇਲਾਕੇ ਦੇ ਵਿੱਚ ਹੋਈਆਂ ਨੇ, ਜਿੱਥੇ ਇਸ ਠੰਡ ਦਾ ਕਹਿਰ ਜਿਹੜਾ ਉਹ ਪੈ ਰਿਹਾ ਆ, ਤੇ ਅਜੇ ਵੀ ਜਿਹੜੀ ਠੰਡ ਆ ਘੱਟ ਨਹੀਂ ਰਹੀ, ਤੇ ਆਉਣ ਵਾਲੇ ਦਿਨਾਂ 'ਚ ਵੀ ਕਿਹਾ ਜਾ ਰਿਹਾ ਵੀ ਅਜੇ ਬਰਫ਼ਬਾਰੀ ਹੋਰ ਹੋ ਸਕਦੀ ਹੈਗੀ ਆ। ਅਗਲੇ ਮਹੀਨੇ ਹੀ ਉਹਨੇ 23 ਸਾਲਾਂ ਦੀ ਹੋਣਾ ਸੀਗਾ, ਤੇ ਇਹ ਜਿਹੜੀ ਕਾਂਡ ਜਿਹੜਾ ਇਸ ਦੇ ਨਾਲ ਵਿਚਾਰੀ ਦੇ ਨਾਲ ਵਾਪਰ ਗਿਆ ਹੈਗਾ। ਸੋ ਬਹੁਤ ਮੰਦਭਾਗੀਆਂ ਚੀਜ਼ਾਂ ਜਿਹੜੀਆਂ ਇਸ ਟਾਈਮ ਵਾਪਰੀਆਂ ਹੈਗੀਆਂ ਨੇ, ਤੇ ਅਜਿਹੇ ਮੌਕੇ ਦੇ ਉੱਤੇ ਸਾਰਿਆਂ ਨੂੰ ਭਾਈ ਇਹਨਾਂ ਲੋਕਾਂ ਨੂੰ ਹੁਣ ਆਉਣ ਵਾਲੇ ਸਮੇਂ 'ਚ ਸਪੋਰਟ ਦੀ, ਹੋਰ ਚੀਜ਼ਾਂ ਦੀ ਵੀ ਜਿਹੜੀ ਉਹ ਜ਼ਰੂਰਤ ਰਹਿੰਦੀ ਹੁੰਦੀ ਆ। ਧਿਆਨ ਨਾਲ ਜਿਹੜਾ ਉਹ ਦੇਖੋ, ਤੇ ਜਦੋਂ ਵਿੰਟਰ ਸਟਾਰਮ ਵਾਰਨਿੰਗਸ ਇੱਦਾਂ ਜਿਹੜੀਆਂ ਆਉਂਦੀਆਂ, ਤੁਸੀਂ ਕਿਤੇ ਵੀ ਰਹਿ ਰਹੇ ਆ, ਤੇ ਪਹਿਲੋਂ ਆਪਣਾ ਭਾਈ ਜਿਹੜਾ ਉਹ ਧਿਆਨ ਜਿਹੜਾ ਉਹ ਰੱਖੋ। ਤੇ ਕੋਈ ਮਾੜੀ ਕਿਸਮਤ ਕਿਸੇ ਦੀ ਵੀ ਹੋ ਸਕਦੀ ਆ, ਪਰ ਆਪਾਂ ਆਪਣੇ ਵੱਲੋਂ ਜਿਹੜੇ ਵੱਧ ਤੋਂ ਵੱਧ ਕੋਸ਼ਿਸ਼ ਰੱਖਣੀ ਆ ਵੀ ਆਪਾਂ ਸੇਫ ਕਿੱਦਾਂ ਰਹਿ ਸਕਦੇ ਆ। ਜੀ, ਕਹਿੰਦੇ 1977 ਦੇ ਵਿੱਚ ਇੱਕ ਬਲਿਜ਼ਰਡ ਆਇਆ ਸੀ, ਉਸ ਨੂੰ ਵਰਸਟ ਗਿਣਿਆ ਜਾ ਰਿਹਾ ਸੀ ਬਫਲੋ ਦੀ ਹਿਸਟਰੀ ਦੇ ਵਿੱਚ, ਤੇ ਇਹ 1977 ਤੋਂ ਵੀ ਜਿਹੜਾ ਆ ਬੁਰਾ ਹੈਗਾ ਆ। ਕੱਲ ਵੀ ਆਪਾਂ ਖਬਰ ਸਾਂਝੀ ਕੀਤੀ ਸੀ, ਜਿਸ ਤਰ੍ਹਾਂ ਤੁਸੀਂ 23 ਸਾਲਾਂ ਦੀ ਲੜਕੀ ਦੀ ਗੱਲ ਕੀਤੀ ਆ, ਤੇ ਇੱਕ ਬੰਦਾ ਆਪਣੇ ਘਰੋਂ ਦੁੱਧ ਲੈਣ ਗਿਆ ਸੀ, ਸਟੋਰ ਤੋਂ ਮਿਲਕ ਲੈਣ ਗਿਆ, ਤੇ ਜਦੋਂ ਉਹ ਵਾਪਸ ਆਉਂਦਾ ਸੀ ਉਹ ਸਟਕ ਹੋ ਗਿਆ, ਤੇ ਉਹਦੀ ਜਿਹੜੀ ਮੌਤ ਹੋ ਗਈ ਹੈਗੀ ਆ। ਸੋ ਇਦਾਂ ਦੀਆਂ ਸਿਚੁਏਸ਼ਨਸ ਆ ਰਹੀਆਂ। ਬਫਲੋ ਦੇ ਵਿੱਚ 52 ਇੰਚ ਤੱਕ ਜਿਹੜੀ ਸਨੋ ਪਈ ਹੈਗੀ ਆ। ਸੋ ਕਹਿੰਦੇ ਜਦੋਂ ਹੁਣ ਹੀਟ ਹੋਊਗੀ, ਕਈ ਏਰੀਏ ਦੇ ਵਿੱਚ ਫਲੱਡਿੰਗ ਵੀ ਹੋ ਸਕਦੀ ਹੈਗੀ ਆ। ਇੱਕ ਜਿਹੜੀ ਉੱਥੇ ਦੀ ਕਾਉਂਟੀ ਹੈਗੀ ਆ, ਉਸ ਦੇ ਉੱਤੇ ਜਿਹੜਾ ਆ ਐਰੀ ਕਾਉਂਟੀ ਕਰਕੇ ਬਹੁਤ ਬੁਰਾ ਅਸਰ ਪਿਆ ਆ। 100 ਤੋਂ ਵੱਧ ਮਿਲਟਰੀ ਦੀ ਪੁਲਿਸ ਤੇ ਨਿਊਯਾਰਕ ਸਟੇਟ ਦੀ ਪੁਲਿਸ ਇਹ ਹੁਣ ਵਰਕਆਊਟ ਕਰ ਰਹੇ ਆ, ਟ੍ਰੈਫਿਕ ਕੰਟਰੋਲ ਕਰ ਰਹੇ ਆ, ਡੋਰ ਟੂ ਡੋਰ ਜਾ ਰਹੇ ਹੈਗੇ ਲੋਕਾਂ ਨੂੰ ਚੈੱਕ ਕਰਨ ਦੇ ਲਈ ਭਈ ਸਾਰੇ ਕੋਈ ਠੀਕ ਮਿਸਿੰਗ ਠਾਕ ਤਾਂ ਆ, ਨਹੀਂ। ਕੋਈ ਇਦਾਂ ਤਾਂ ਨਹੀਂ ਵੀ ਘਰੇ, ਕਿਉਂ ਕਈ ਜਗ੍ਹਾ ਬਿਜਲੀ ਵੀ ਚਲ ਗਈ ਸੀ, ਠੰਡ ਇੰਨੀ ਸੀ, ਹੋ ਸਕਦਾ ਬੰਦਾ ਘਰ ਦੇ ਵਿੱਚ ਹੀ ਜਿਹੜਾ ਕਿਸੇ ਦੀ ਡੈਥ ਹੋ ਗਈ ਹੋਵੇ। ਸੋ ਬਹੁਤ ਹੀ ਜ਼ਿਆਦਾ ਜਿਹੜਾ ਆ ਈਸਟ ਕੋਸਟ ਦੇ ਵਿੱਚ ਤਬਾਹੀ ਮਚਾਈ ਹੈਗੀ ਆ। ਨਿਊਯਾਰਕ ਦੇ ਵਿੱਚ ਕਹਿੰਦੇ ਭਈ 34 ਦੇ ਕਰੀਬ ਜਿਹੜੀਆਂ ਡੈਥਸ ਆ ਉਹ ਐਰੀ ਕਾਉਂਟੀ 'ਚ ਹੋਈਆਂ, ਤੇ ਇੱਕ ਫੇਟਲ ਕਾਰਬਨ ਮੋਨੋਆਕਸਾਈਡ ਪੋਇਜ਼ਨਿੰਗ ਦੇ ਨਾਲ ਹੋਈ ਆ ਨਿਆਗਰਾ ਕਾਉਂਟੀ ਦੇ ਵਿੱਚ। ਇਸੇ ਤਰ੍ਹਾਂ ਹੋਰ ਸਟੇਟਾਂ ਦੇ ਵਿੱਚ ਵੀ ਕੈਂਸਰ 'ਚ 3 ਜਾਣਿਆਂ ਦੀ ਮੌਤ ਹੋ ਗਈ ਆ, ਕੰਟੱਕੀ 'ਚ 3 ਜਾਣਿਆਂ ਦੀ ਹੋਈ ਆ, ਕੋਲੋਰਾਡੋ 'ਚ 2 ਜਾਣਿਆਂ ਦੀ ਹੋਈ ਆ, ਨਿਊ ਹੈਮਸ਼ਾਇਰ 'ਚ ਇੱਕ ਹਾਈਕਰ ਸੀਗਾ, ਉਹ ਉਸ ਨੂੰ ਫ੍ਰੈਂਕੋਨੀਆ ਕਰਕੇ ਇਹ ਜਿਹੜਾ ਏਰੀਆ ਆ ਉੱਥੇ ਉਹਦੀ ਜਿਹੜੀ ਬੋਡੀ ਲੱਭੀ ਗਈ ਆ। ਓਹਾਇਓ ਦੇ ਵਿੱਚ 9 ਜਾਣਿਆਂ ਦੀ ਮੌਤ ਹੋ ਗਈ ਆ ਵੈਦਰ ਰਿਲੇਟਡ ਆਟੋ ਕ੍ਰੈਸ਼ਸ ਦੇ ਨਾਲ, ਤੇ ਸਾਊਥ ਕੈਰੋਲੀਨਾ ਦੇ ਵਿੱਚ 2 ਜਾਣਿਆਂ ਦੀ ਹੋਈ ਆ, ਤੇ ਟੈਨਸੀ ਦੇ ਵਿੱਚ ਇੱਕ, ਵਰਮੌਂਟ 'ਚ ਇੱਕ, ਤੇ ਵਿਸਕੌਨਸਨ ਦੇ ਵਿੱਚ ਵੀ ਇੱਕ ਫੇਟਲ ਕ੍ਰੈਸ਼ ਐਕਸੀਡੈਂਟ ਹੋਇਆ, ਕਿਉਂਕਿ ਐਕਸੀਡੈਂਟਾਂ ਦੇ ਨਾਲ ਵੀ ਬਹੁਤ ਜ਼ਿਆਦਾ ਜੋ ਮੌਤਾਂ ਹੋਈਆਂ ਹੈਗੀਆਂ ਆ। 8 ਲੋਕਾਂ ਨੂੰ ਬਫਲੋ ਦੇ ਵਿੱਚ ਅਰੈਸਟ ਕੀਤਾ ਗਿਆ ਆ ਕਿ ਇਹ ਲੋਕਾਂ ਦੇ ਘਰੋਂ ਲੁੱਟ-ਮਾਰ ਕਰ ਰਹੇ ਸੀਗੇ, ਚਾਹੇ ਉਹ ਸਟੋਰਾਂ 'ਚੋਂ ਜਾਂ ਘਰਾਂ ਦੇ ਵਿੱਚੋਂ। ਸੋ ਬੜੀ ਮਾੜੀ ਗੱਲ ਆ। ਕੱਲ੍ਹ ਬਫਲੋ ਦੇ ਮੇਅਰ ਨੇ ਵੀ ਇਹ ਕਿਹਾ ਸੀ ਵੀ ਇਹ ਤਾਂ ਬਹੁਤ ਮਾੜੀ ਗੱਲ ਆ ਜਿਹੜੇ ਏਦਾਂ ਦੇ ਤੂਫਾਨ ਦੇ ਸਮੇਂ, ਨੈਚੁਰਲ ਡਿਜ਼ਾਸਟਰ ਦੇ ਸਮੇਂ ਵੀ ਲੁੱਟ-ਮਾਰ ਕਰ ਰਹੇ ਹੈਗੇ। ਜੀ, ਜੀ, ਬਿਲਕੁਲ। ਸੋ ਬੜੀ ਮੰਦਭਾਗੀ ਗੱਲ ਆ ਹਰਜੋਤ ਸਿੰਘ ਜੀ, ਲੋਕਾਂ ਦੀ ਮਜਬੂਰੀ ਦਾ ਇੱਦਾਂ ਕਈ ਲੋਕ ਨਜਾਇਜ਼ ਫਾਇਦਾ ਉਠਾਉਂਦੇ ਨੇ, ਪਰ ਅਜਿਹੇ ਬੇਵਕੂਫ ਲੋਕ ਹਨ ਦੁਨੀਆ ਤੇ ਰਹਿਣੇ ਨੇ, ਤੇ ਚਲੋ ਆਪਾਂ ਉਮੀਦ ਹੀ ਕਰੀਏ ਵੀ ਬੈਟਰ ਜਿਹੜਾ ਉਹ ਚੀਜ਼ਾਂ ਇਸ ਦੇ ਵਿੱਚ ਹੋਣ, ਲੋਕਾਂ ਨੂੰ ਅਕਲ ਵਗੈਰਾ ਆਵੇ। ਪਰ ਅਜੇ ਵੀ ਜਿਹੜੇ ਹਾਲਾਤ ਆ ਨਵੇਂ ਸਾਲ ਤੱਕ ਕਈ ਥਾਵਾਂ ਦੇ ਉੱਤੇ ਇਦਾਂ ਦੇ ਹੀ ਰਹਿਣ ਵਾਲੇ ਨੇ। ਤੇ ਜਿਹੜਾ ਮੈਗਾ ਵਿੰਟਰ ਸਟਾਰਮ ਆਇਆ, ਇਸ ਦੇ ਨਾਲ ਪੂਰੀ ਤਰ੍ਹਾਂ ਜਿਹੜਾ ਟਰੈਵਲ ਉਹ ਮੈਲਟ ਡਾਊਨ ਹੋ ਗਿਆ, ਖਾਸ ਕਰਕੇ ਬੇ ਏਰੀਏ ਦੇ ਵਿੱਚ। ਬੇ ਏਰੀਏ ਦੇ ਵਿੱਚ 60% ਦੇ ਕਰੀਬ ਸਾਊਥ ਵੈਸਟ ਦੀਆਂ ਜੋ ਫਲਾਈਟਸ ਆ ਉਹ ਕਹਿੰਦੇ ਪਈ ਕੈਂਸਲ ਹੋ ਗਈਆਂ, ਇਨਕਲੂਡਿੰਗ ਨੇਸ਼ਨ ਵਾਈਡ ਜੇ ਦੇਖਿਆ ਜਾਵੇ। ਲੋਕ ਕੋਈ ਜਾ ਰਹੇ ਸੀ ਡਿਜ਼ਨੀਲੈਂਡ ਨੂੰ, ਕੋਈ ਕਿਤੇ ਘੁੰਮਣ ਫਿਰਨ ਜਾਣਾ ਸੀ, ਤੇ 2-2 3-3 ਦਿਨ ਸੈਨ ਫਰਾਂਸਿਸਕੋ ਜਾਂ ਓਕਲੈਂਡ 에ਅਰਪੋਰਟ ਤੇ ਸਟਕ ਰਹੇ, ਉਹਨਾਂ ਨੂੰ ਹੋਟਲ ਲੈਣੇ ਪਏ, ਕਹਿੰਦੇ ਸੇਮ ਹੀ ਕੱਪੜੇ ਪਾ ਕੇ ਉੱਥੇ ਬੈਠੇ ਰਹੇ। 17,000 ਦੇ ਕਰੀਬ ਫਲਾਈਟਸ ਕੈਂਸਲ ਹੋ ਚੁੱਕੀਆਂ ਬੁੱਧਵਾਰ ਤੋਂ ਲੈ ਕੇ ਹੁਣ ਤੱਕ, ਤੇ 10,000 ਫਲਾਈਟਸ ਆਲਰੇਡੀ ਲੇਟ ਹੈਗੀਆਂ ਆ, ਤੇ ਲੋਕਾਂ ਨੂੰ ਆਪਣਾ ਜਿਹੜਾ ਲੱਗੇਜ ਹੁੰਦਾ ਉਹ ਲੱਭ ਨਹੀਂ ਰਿਹਾ। ਜੇ ਅਗਰ ਫੋਟੋਆਂ ਦੇਖੋ ਉੱਥੇ ਏਦਾਂ ਆ ਵੀ ਕਿਸੇ ਦਾ ਪਤਾ ਨਹੀਂ ਲੱਗ ਰਿਹਾ ਕਿ ਇਹਦਾ ਕਿੱਥੇ ਲੱਗੇਜ ਹੈਗਾ ਆ। ਬੇ ਏਰੀਆ ਦੇ ਵਿੱਚ ਓਕਲੈਂਡ ਇੰਟਰਨੈਸ਼ਨਲ 에ਅਰਪੋਰਟ, ਸੈਨ ਹੋਜ਼ੇ, ਮਿਨੇਟਾ ਇੰਟਰਨੈਸ਼ਨਲ 에ਅਰਪੋਰਟ, ਸੈਨ ਫਰਾਂਸਿਸਕੋ, ਸਾਰਿਆਂ ਦੀ ਜਿਹੜੀ ਸਿਚੁਏਸ਼ਨ ਇਸ ਟਾਈਮ ਦੇ ਉੱਤੇ ਬਹੁਤ ਬੁਰੀ ਬਣੀ ਹੋਈ ਹੈਗੀ ਆ। ਇਹ ਮੇਰੇ ਖਿਆਲ ਨਾਲ ਬਹੁਤ ਲੰਮੇ ਸਮੇਂ ਬਾਅਦ ਇਦਾਂ ਦੀ ਜਿਹੜੀ ਸਿਚੁਏਸ਼ਨ ਹੋਈ ਆ,
ਟੋਟਲੀ ਕਹਿੰਦੇ ਕਲੈਪਸ ਹੋਇਆ ਆ ਸਾਊਥ ਵੈਸਟ 에ਅਰਲਾਈਨ ਦਾ ਓਕਲੈਂਡ ਦੇ ਵਿੱਚ। ਜਿੰਨੇ ਵੀ ਲੋਕ ਟਰੈਵਲ ਕਰਦੇ ਉਹ ਕਹਿੰਦੇ ਵੀ ਅਸੀਂ ਇਦਾਂ ਦੀ ਕਦੀ ਸਿਚੁਏਸ਼ਨ ਦੇਖੀ ਨਹੀਂ ਹੈਗੀ। ਤੇ ਸਿਚੁਏਸ਼ਨ ਇੱਥੇ ਤੱਕ ਆ, ਕਹਿੰਦੇ ਜੇ ਇੱਕ ਬੰਦਾ ਕਹਿੰਦਾ ਵੀ ਮੇਰੀ ਕਦ ਫਲਾਈਟ ਹੋਊਗੀ ਤੇ 1000 ਬੰਦਾ ਉਹਦੇ ਪਿੱਛੇ ਲਾਈਨ ਤੇ ਲੱਗਾ ਹੋਇਆ ਆ। ਇੰਨੇ ਜਾਣੇ ਜਿਹੜੇ ਲੋਕ ਆ ਉਹ ਵੇਟ ਕਰ ਰਹੇ ਹੈਗੇ। ਸੋ ਇਹਨਾਂ ਦੇ ਹਰਜੋਤ ਸਿੰਘ ਜੀ ਜਿਹੜਾ ਮੈਲਟਡਾਊਨ ਹੋਇਆ ਆ, ਇਸ ਦੇ ਲਈ ਆਪਾਂ ਕੱਲ ਵੀ ਗੱਲ ਕਰ ਰਹੇ ਸੀਗੇ ਵੀ ਬੀਟ ਬਿਊਟਿਜਿਸ ਜਿਹੜੇ ਆ ਉਹਨਾਂ ਨੇ ਕਿਹਾ ਵੀ ਅਸੀਂ 에ਅਰਲਾਈਨ ਨੂੰ ਜਵਾਬ ਦੇ ਜਿਹੜੇ ਇਸ ਦੇ ਵਿੱਚ ਕਰਾਂਗੇ, ਤੇ ਕਹਿੰਦੇ ਵੀ ਇਦਾਂ ਨਹੀਂ ਜਾਣ ਦੇਣਾ। ਹੁਣ ਤੱਕ ਸਾਊਥ ਵੈਸਟ ਨੇ 15,700 ਫਲਾਈਟਾਂ ਇਹਨਾਂ ਦੀਆਂ ਜਿਹੜੀਆਂ ਉਹ ਕੈਂਸਲ ਹੋਈਆਂ। ਇਹਨਾਂ ਦੇ ਸੌਫਟਵੇਅਰ ਸਿਸਟਮ ਐਰਰ ਅਜਿਹਾ ਆਇਆ। ਹੁਣ ਇੱਦਾਂ ਵੀ ਇਹਨਾਂ ਦੇ ਇੰਪਲਾਈ ਹੁੰਦੇ ਆ, ਇੱਕ ਏਅਰਪੋਰਟ ਤੋਂ ਪਹੁੰਚੇ, ਦੂਜੀ ਥਾਂ ਤੇ ਪਹੁੰਚੇ, ਉੱਥੇ ਜਾ ਕੇ ਉਹਨਾਂ ਨੇ ਜਿਹੜੇ ਉਹ ਕੰਮ ਨਿਪਟਾਉਣੇ ਹੁੰਦੇ, ਕਰਨੇ ਹੁੰਦੇ ਆ। ਜਦੋਂ ਇੱਕ ਤੋਂ ਬਾਅਦ ਕੈਂਸਲ ਹੋਈਆਂ, ਐਸਾ ਡੋਮੀਨੋ ਇਫੈਕਟ ਇਹਨਾਂ ਦਾ ਪਿਆ ਆ ਵੀ ਥਾਵਾਂ ਦੇ ਉੱਤੇ ਕੋਈ ਪਹੁੰਚ ਨਹੀਂ ਸਕਿਆ, ਨਾ ਹੀ ਕੁਛ, ਨਾ ਜਹਾਜ਼ ਪਹੁੰਚੇ ਤੇ ਨਾ ਇੰਪਲਾਈ ਜਿਹੜੇ ਉਹ ਪਹੁੰਚੇ ਹੈਗੇ ਆ। ਸੋ ਕਹਿੰਦੇ ਵੀ ਕੱਲ 84% ਸਾਊਥ ਵੈਸਟ ਫਲਾਈਟਾਂ ਕੈਂਸਲ ਹੋਈਆਂ, ਜਿਹੜੀਆਂ ਕੁੱਲ ਫਲਾਈਟਾਂ ਦੇ ਵਿੱਚੋਂ ਜਿਹੜੇ ਕੈਂਸਲ ਹੋਣ ਵਾਲਿਆਂ ਦਾ ਇਹਨਾਂ ਦਾ ਇਹ ਸੀਗਾ। ਫਿਰ ਅੱਜ 91% ਜਿੰਨੀਆਂ ਫਲਾਈਟ ਕੈਂਸਲ ਹੋਈਆਂ ਉਹਦੇ ਵਿੱਚੋਂ ਸਾਊਥ ਵੈਸਟ ਦੀਆਂ 91% ਸੀਗੀਆਂ। ਤੇ ਕੱਲ ਨੂੰ ਜਿਹੜੀਆਂ ਕਹਿੰਦੇ ਫਲਾਈਟਾਂ ਕੈਂਸਲ ਹੋਣੀਆਂ ਆ ਜਾਂ ਹੋ ਰਹੀਆਂ ਨੇ ਕੱਲ ਵਾਲੀਆਂ ਪਹਿਲਾਂ ਹੀ, ਉਹਦੇ ਵਿੱਚੋਂ 99% ਜਿੰਨੀਆਂ ਫਲਾਈਟਾਂ ਕੈਂਸਲ ਆ ਉਹ ਸਾਊਥ ਵੈਸਟ ਦੀਆਂ ਆ। ਸੋ ਸਾਊਥ ਵੈਸਟ ਦਾ ਭੱਠਾ ਜਿਹੜਾ ਪੂਰੀ ਤਰ੍ਹਾਂ ਬਹਿ ਗਿਆ। ਇਹ ਜਿਹੜਾ ਇਹ ਵਿੰਟਰ ਮੈਲਟਡਾਊਨ ਇਹਨਾਂ ਦਾ ਇਹ ਹੋਣਾ ਆ, ਇਹ ਹੋ ਸਕਦਾ ਵੀ ਭਾਈ ਇਹਨਾਂ ਨੂੰ ਬੈਂਕਰਪਟ ਵੀ ਕਰ ਜੇ, ਕਿਉਂਕਿ ਬਹੁਤ ਸਾਰੇ ਲੋਕਾਂ ਨੂੰ ਇਹਨਾਂ ਨੂੰ ਹੁਣ ਹਰਜਾਨਾ ਦੇਣਾ ਪੈਣਾ ਆ। ਬੈਗੇਜ ਕਲੇਮ ਜਿਹੜੇ ਉਹ ਬਹੁਤ ਹੋਣੇ ਆ। ਲੋਕ ਤੰਗ ਪਰੇਸ਼ਾਨ ਜਿਹੜੇ ਉਹ ਹੋਏ ਆ, ਬਦਦੁਆਵਾਂ ਜਿਹੜੀਆਂ ਲੱਗਣੀਆਂ ਉਹ ਵੱਖਰੀਆਂ ਨੇ। ਸੋ ਇਸ ਟਾਈਮ ਬਹੁਤ ਬੁਰਾ ਹਾਲ ਇਹਨਾਂ ਦਾ ਚੱਲ ਰਿਹਾ ਹੈਗਾ ਆ। ਜਿਹੜੇ ਬੌਬ ਜਾਰਡਨ ਆ 에ਅਰਲਾਈਨ ਦੇ ਜਿਹੜੇ CEO, ਉਹਨਾਂ ਨੇ ਸਿੱਧੀ ਗੱਲ ਵੀ ਜਿਹੜੀ ਪੀਟ ਬਿਊਟਿਜਿਜ ਦੇ ਨਾਲ ਕੀਤੀ ਹੈਗੀ ਆ। ਤੇ ਕਹਿੰਦੇ ਵੀ ਸਿਸਟਮ ਜਿਹੜਾ ਟੋਟਲੀ ਉਹਨਾਂ ਦਾ ਮੈਲਟਡਾਊਨ ਜਿਹੜਾ ਉਹ ਹੋ ਚੁੱਕਾ ਆ। ਤੇ ਪੀਟ ਬਿਊਟਿਜਿਜ ਨੇ ਜਿਹੜਾ ਕਿਹਾ ਆ ਵੀ ਸਾਡਾ ਜਿਹੜਾ ਡਿਪਾਰਟਮੈਂਟ ਆ ਉਹ ਅਸੀਂ ਕਲੀਅਰ ਕਰਦੇ ਜਾਈਏ ਵੀ ਇਹਨਾਂ ਨੂੰ ਜ਼ਿੰਮੇਵਾਰ ਅਕਾਊਂਟੇਬਲ ਜਿਹੜਾ ਇਹਨਾਂ ਦੇ ਲਈ ਉਹ ਠਹਿਰਾਏਗਾ, ਜਿਹੜਾ ਉਹ ਕਰੇਗਾ। ਸੋ ਇਹ ਹੁਣ ਦੇਖੋ ਕੀ ਜਿਹੜਾ ਹੁੰਦਾ ਆ, ਕਿਉਂਕਿ ਜਦੋਂ ਇੱਦਾਂ ਕੈਂਸਲੇਸ਼ਨ ਹੁੰਦੀਆਂ US ਦੀਆਂ 에ਅਰਲਾਈਨਸ ਆ, ਇਹਨਾਂ ਨੂੰ ਰਿਕੁਆਇਰਡ ਹੁੰਦਾ ਆ ਵੀ ਜਾਂ ਕੈਸ਼ ਰੀਫੰਡ ਕਰਨ ਪੈਸੰਜਰਸ ਨੂੰ, ਤੇ ਜਾਂ ਜਿਨ੍ਹਾਂ ਨੇ ਜਿਹੜਾ ਉਹ ਨਹੀਂ ਕੀਤਾ, ਆਪਟ ਵੀ ਨਹੀਂ ਕੀਤਾ ਟਰੈਵਲ ਕਰਨ ਦੇ ਲਈ। ਸੋ ਇਹ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਹਰਜੋਤ ਸਿੰਘ ਜੀ ਇਹ ਹਾਲਾਤ ਰਹਿਣ ਵਾਲੇ ਆ। ਇੱਧਰ ਇਹੀ ਨਹੀਂ, ਕੈਨੇਡਾ ਦੇ ਵਿੱਚ ਆਪਣੇ ਗਵਾਂਢੀ ਮੁਲਕ ਦੇ ਵਿੱਚ ਵੈਨਕੂਵਰ ਏਅਰਪੋਰਟ, ਹੋਰ ਬਹੁਤ ਸਾਰੇ ਏਅਰਪੋਰਟਸ ਦੇ ਵਿੱਚ ਵੀ ਇੱਦਾਂ ਦੇ ਹੀ ਢੇਰਾਂ ਦੇ ਢੇਰ ਜਿਹੜੇ ਆ ਉਹ ਬੈਗਾਂ ਦੇ ਤੇ ਲੋਕਾਂ ਦੇ ਇਸ ਟਾਈਮ ਲੱਗੇ ਪਏ ਆ। ਤੰਗ ਪਰੇਸ਼ਾਨ ਨੇ ਬਹੁਤ ਸਾਰੇ ਥਾਵਾਂ ਦੇ ਉੱਤੇ। ਚੰਗੀ ਮੁਸ਼ਕਲਾਂ ਇਸ ਬਲਿਜ਼ਰਡ ਨੇ ਜਿਹੜੀਆਂ ਉਹ ਲਿਆਂਦੀਆਂ ਪਈਆਂ ਨੇ। ਜੀ ਬਿਲਕੁਲ। ਤੇ ਆਪਾਂ ਇੱਕ ਬ੍ਰੇਕ ਲੈਂਦੇ ਹਾਂ। ਬ੍ਰੇਕ ਤੋਂ ਬਾਅਦ ਫਿਰ ਤੁਹਾਡੇ ਨਾਲ ਹੋਰ ਖਬਰਾਂ ਜਿਹੜੀਆਂ ਇਕੋਨਮੀ ਨੂੰ ਲੈ ਕੇ ਤੇ ਹੋਰ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਜੀ।
ਪੰਜਾਬੀ ਰੇਡੀਓ USA ਸੁਣ ਰਹੇ ਦੇਖ ਰਹੇ ਸਾਰੇ ਸਰੋਤਿਆਂ ਨੂੰ, ਦਰਸ਼ਕਾਂ ਨੂੰ ਇੱਕ ਵਾਰੀ ਫਿਰ ਜੀ ਆਇਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਹਰਜੋਤ ਸਿੰਘ ਜੀ, ਸਵਾਗਤ ਹੈ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਲੇਟੈਸਟ ਖਬਰ ਇਹ ਆ ਰਹੀ ਆ ਵੀ ਪ੍ਰੈਜ਼ੀਡੈਂਟ ਬਾਈਡਨ ਉਹਨਾਂ ਨੇ ਟਾਈਟਲ 42 ਦੇ ਸੰਬੰਧ ਦੇ ਵਿੱਚ ਇਹ ਕਿਹਾ ਵੀ ਜਿਸ ਤਰ੍ਹਾਂ ਸੁਪਰੀਮ ਕੋਰਟ ਕਹਿ ਰਹੀ ਆ ਅਸੀਂ ਉਸ ਨੂੰ ਉਸੇ ਤਰ੍ਹਾਂ ਹੀ ਕੰਟੀਨਿਊ ਰੱਖਾਂਗੇ, ਪਰ ਕਾਂਗਰਸ ਨੂੰ ਹੁਣ ਇਮੀਡੀਏਟਲੀ ਜੋ ਆ ਵਰਕਆਊਟ ਕਰਨਾ ਚਾਹੀਦਾ ਇਮੀਗ੍ਰੇਸ਼ਨ ਰਿਫਾਰਮ ਬਿੱਲ ਦੇ ਉੱਤੇ। ਇਸ ਨੂੰ ਜਿਹੜੀ ਇਮੀਗ੍ਰੇਸ਼ਨ ਰਿਫਾਰਮ ਪਲਾਨ ਆ ਜਲਦੀ ਤੋਂ ਜਲਦੀ ਪਾਸ ਕਰਨਾ ਚਾਹੀਦਾ। ਇਹ ਕੁਝ ਮਿੰਟ ਪਹਿਲਾਂ ਦੀ ਵਾਈਟ ਹਾਊਸ ਵੱਲੋਂ ਸਟੇਟਮੈਂਟ ਜਾਰੀ ਹੋਈ ਹੈ। ਜੀ ਜੀ ਬਿਲਕੁਲ। ਅਗਲੀ ਗੱਲ ਕਰਦੇ ਜਾਈਏ, ਸਾਬਕਾ ਪੋਪ ਰਹੇ ਬੈਨੇਡਿਕਟ, ਉਹ ਕਹਿੰਦੇ ਵੀ ਕਾਫੀ ਜ਼ਿਆਦਾ ਸਿੱਖ ਦੱਸੇ ਜਾ ਰਹੇ ਆ। ਪੋਪ ਫਰਾਂਸਿਸ ਜਿਹੜੇ ਮੌਜੂਦਾ ਪੋਪ ਨੇ, ਉਹਨਾਂ ਨੂੰ ਜਿਹੜੇ ਉਹ ਮਿਲ ਕੇ ਆਏ ਆ। 8 ਸਾਲ ਦੇ ਲਈ ਜਿਹੜੇ ਬੈਨੇਡਿਕਟ ਆ ਉਹ ਪੋਪ ਜਿਹੜੇ ਉਹ ਰਹੇ ਸੀਗੇ, ਤੇ ਹੁਣ ਕਹਿੰਦੇ ਵੀ ਕਾਫੀ ਜਿਹੜੇ ਬਿਮਾਰ ਹੋਏ ਆ। 600 ਸਾਲ ਦੇ ਇਤਿਹਾਸ ਦੇ ਵਿੱਚ ਕਹਿੰਦੇ ਵੀ ਉਹ ਪਹਿਲੇ ਪੋਪ ਸੀਗੇ ਜਿਨ੍ਹਾਂ ਨੇ ਸਟੈਪ ਡਾਊਨ ਕੀਤਾ ਸੀ, ਯਾਨੀ ਕਿ ਅਸਤੀਫਾ ਪੋਪਸ਼ਿਪ ਤੋਂ ਦਿੱਤਾ ਸੀ। ਨਹੀਂ ਤਾਂ ਯੂਜਲੀ ਬੰਦਾ ਉਹ ਚੜ੍ਹਾਈ ਹੀ ਜਿਹੜਾ ਉਹ ਕਰ ਜਾਂਦਾ ਹੁੰਦਾ ਸੀਗਾ। ਸੋ ਹੁਣ ਪੋਪ ਫਰਾਂਸਿਸ ਨੇ ਉਹਨਾਂ ਨੇ ਲੇਟੈਸਟ ਜਿਹੜੀ ਉਹਨਾਂ ਦੇ ਨਾਲ ਮੁਲਾਕਾਤ ਕੀਤੀ ਆ ਤੇ ਕਰਕੇ ਜਿਹੜਾ ਇਸ ਦੇ ਬਾਰੇ ਜਾਣਕਾਰੀ ਦਿੱਤੀ ਆ। ਜੀ, ਸਰੋਤਿਆਂ ਨੂੰ ਯਾਦ ਹੋਊਗਾ 80 ਸਾਲਾਂ ਦਾ ਇੱਕ ਸਦਰਨ ਕੈਲੀਫੋਰਨੀਆ ਦਾ ਲਿਕਰ ਸਟੋਰ ਦਾ ਮਾਲਕ, ਜਿਸ ਨੇ ਜਦੋਂ ਉਸ ਨੂੰ ਉਸਦੇ ਸਟੋਰ ਨੂੰ ਲੁੱਟਣ ਲਈ 4 ਜਣੇ ਆਏ ਸੀ ਸੈਮੀ ਆਟੋਮੈਟਿਕ ਵੈਪਨ ਦੇ ਨਾਲ, ਜਦੋਂ ਹੀ ਜਿਹੜਾ ਲੁਟੇਰਾ ਸੀ ਉਹ ਸਟੋਰ ਦੇ ਵਿੱਚ ਐਂਟਰ ਕੀਤਾ ਸੀ, ਤੇ ਇਸ ਸਟੋਰ ਓਨਰ ਜਿਸ ਦਾ ਨਾਮ ਕ੍ਰੇਗ ਕੋਪ ਕਰਕੇ ਆ, ਇਸ ਨੇ ਆਪਣੀ ਗੋਲੀ ਦੇ ਨਾਲ ਉਹਦੀ ਬਾਂਹ ਤੇ ਗੋਲੀ ਮਾਰਤੀ ਸੀ ਤੇ ਉਹ ਉੱਥੋਂ ਭੱਜ ਗਏ ਸੀ। ਪਰ ਉਸ ਟਾਈਮ ਦੇ ਉੱਤੇ ਇਸ ਨੂੰ ਮਾਈਨਰ ਜਿਹਾ ਅਟੈਕ ਹੋ ਗਿਆ ਸੀ ਤੇ ਹੁਣ ਇਹ ਖਬਰ ਆ ਰਹੀ ਹੈ ਵੀ ਉਸ ਦੀ ਮੌਤ ਹੋ ਗਈ। 80 ਸਾਲਾਂ ਦਾ ਬਜ਼ੁਰਗ ਸਵੇਰੇ 3 ਵਜੇ ਆਪਣੇ ਸਟੋਰ ਦੇ ਉੱਤੇ ਕੰਮ ਕਰ ਰਿਹਾ ਸੀ। ਜੁਲਾਈ 31 ਨੂੰ ਨਾਰਕੋ ਦੇ ਵਿੱਚ ਰਿਵਰਸਾਈਡ ਕਾਉਂਟੀ ਜਦੋਂ ਲੁਟੇਰੇ ਲੁੱਟਣ ਆਏ ਸੀ ਤੇ ਇਸ ਨੇ ਗੋਲੀ ਮਾਰ ਕੇ ਉਹਨਾਂ ਨੂੰ ਭਜਾ ਦਿੱਤਾ ਸੀ। ਇਕੱਲਿਆ ਭਜਾਇਆ ਨਹੀਂ ਸੀ, ਤਾਂ ਇੱਕ ਦੀ ਬਾਂਹ ਦੇ ਵਿੱਚ ਵੀ ਜਿਹੜੀ ਆ ਗੋਲੀ ਲੱਗ ਗਈ ਸੀ। ਸੋ ਅੱਜ ਖਬਰ ਇਹ ਆ ਰਹੀ ਆ ਵੀ ਈਵਨ ਦੋ ਉਸਦੇ ਮਾਈਨਰ ਅਟੈਕ ਹੋਇਆ ਸੀ, ਪਰ ਹੁਣ ਉਸ ਦੀ ਜਿਹੜੀ ਆ ਮੌਤ ਹੋ ਗਈ ਹੈ ਜੀ। ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਖਬਰ ਜਿਹੜੀ ਇਹ ਆ ਰਹੀ ਆ ਚੀਨ ਤੋਂ ਹੀ। 200 ਤੋਂ ਵੱਧ ਗੱਡੀਆਂ ਇੱਕ ਪਾਈਲਅਪ ਦੇ ਵਿੱਚ ਇਨਵੋਲਵ ਹੋਈਆਂ। ਜ਼ੈਂਗਜ਼ਾਓ ਇਲਾਕਾ ਦੇ ਉੱਤੇ ਇੱਕ ਲੰਬੇ ਪੁਲ ਦੇ ਉੱਤੇ ਇਹ ਹਾਦਸੇ ਵਾਪਰੇ ਆ। ਕਹਿੰਦੇ ਵੀ ਸੰਘਣੀ ਧੁੰਦ ਪਈ ਹੋਣ ਕਰਕੇ ਹਾਦਸਾ ਵਾਪਰਿਆ। ਪਹਿਲਾਂ ਕੁਝ ਗੱਡੀਆਂ ਟਕਰਾਈਆਂ, ਪਰ ਪਿੱਛੋਂ ਮਗਰੋਂ ਗੱਡੀਆਂ ਜਿਹੜੀਆਂ ਆ ਉਹ ਅੱਗੇ ਜਾ ਕੇ ਟਕਰਾਉਂਦੀਆਂ ਹੀ ਰਹੀਆਂ ਹੈਗੀਆਂ ਆ। ਸੋ ਕਹਿੰਦੇ ਵੀ ਇਹ ਬਹੁਤ ਵੱਡਾ ਇਨਸੀਡੈਂਟ ਜਿਹੜਾ ਉਹ ਵਾਪਰਿਆ ਹੈਗਾ ਆ। ਆਪਾਂ ਇੱਥੇ ਵੀ ਲੇਟਲੀ ਦੇਖੇ ਆਪਣੇ ਇਹਨਾਂ ਇਲਾਕਿਆਂ ਦੇ ਵਿੱਚ ਵੀ ਫੌਗ ਦੇ ਕਰਕੇ ਕਈ ਦੁਰਘਟਨਾਵਾਂ ਵਾਪਰੀਆਂ ਤੇ ਫੇਟਲ ਐਕਸੀਡੈਂਟ ਜਿਹੜੇ ਉਹ ਵਾਪਰੇ ਹੈਗੇ ਆ। ਸੋ ਇਹ ਚੀਜ਼ ਇੱਥੇ ਚੀਨ ਦੇ ਵਿੱਚ ਦੇਖੀ ਗਈ ਆ। ਰਿਕਾਰਡ ਤੋੜ 200 ਗੱਡੀਆਂ ਇਸ ਐਕਸੀਡੈਂਟ ਦੇ ਵਿੱਚ ਸ਼ਾਮਲ ਹੋਈਆਂ ਆ। ਕਿੰਨੇ ਇੰਜਰਡ ਆ ਇਸ ਦੇ ਬਾਰੇ ਜਿਹੜਾ ਉਹ ਪੂਰੀ ਤਰ੍ਹਾਂ ਦੱਸਿਆ ਨਹੀਂ। ਐਮਰਜੈਂਸੀ ਸਰਵਿਸਿਜ਼ ਕਹਿੰਦੇ ਪਹੁੰਚੀਆਂ ਆ। ਇਹ ਖਬਰ ਉਹਨਾਂ ਨੇ ਦਿੱਤੀ ਹੈ ਵੀ ਇੱਕ ਜਾਣੇ ਦੀ ਘੱਟੋ ਘੱਟ ਇਸ ਦੇ ਵਿੱਚ ਮੌਤ ਹੋ ਚੁੱਕੀ ਆ। ਜੀ, ਕੈਲੀਫੋਰਨੀਆ ਦੇ ਵਿੱਚ ਇੱਕ ਸਟਾਰਮ ਚਲਾ ਗਿਆ ਤੇ ਅੱਜ ਟੋਟਲੀ ਖਾਸ ਕਰਕੇ ਬੇ ਏਰੀਏ ਦੇ ਵਿੱਚ ਤਾਂ ਧੁੱਪ ਚੜੀ ਹੋਈ ਆ, ਟੋਟਲੀ ਸਾਫ਼ ਹੈਗਾ। ਤੇ ਦੂਜਾ ਜਿਹੜਾ ਸਟਾਰਮ ਆ ਉਹ ਆ ਰਿਹਾ ਤੇ ਕੱਲ ਸਵੇਰੇ ਉਹ ਸ਼ੁਰੂ ਹੋ ਜਾਊਗਾ। ਇਸ 2 ਦਿਨਾਂ ਦੇ ਦੌਰਾਨ ਪਿਛਲੇ ਕਾਫੀ ਜ਼ਿਆਦਾ ਜਿਹੜਾ ਮੀਂਹ ਪਿਆ ਆ। ਕਹਿੰਦੇ ਵੀ ਕਈ ਲੇਕਸ ਦੇ ਵਿੱਚ ਤਾਂ 20 ਫੁੱਟ ਪਾਣੀ ਉੱਪਰ ਦੁਬਾਰਾ ਕੀ ਫਿਰ ਚੜਿਆ ਹੈਗਾ ਆ। ਤੇ ਸਦਰਨ ਕੈਲੀਫੋਰਨੀਆ ਦੇ ਵਿੱਚ ਵੀ ਕਾਫੀ ਜ਼ਿਆਦਾ ਮੀਂਹ ਪਿਆ। ਨਵੇਂ ਸਾਲ ਦੀਆਂ ਜੋ ਸੈਲੀਬ੍ਰੇਸ਼ਨਸ ਹੈਗੀਆਂ ਆਊਟਡੋਰ, ਉਹ ਕਈ ਜਗ੍ਹਾ ਕੈਂਸਲ ਹੋ ਰਹੀਆਂ ਪਈ, ਕਿਉਂਕਿ ਦੂਸਰਾ ਜਿਹੜਾ ਸਟਾਰਮ ਆ ਰਿਹਾ ਹੋ ਸਕਦਾ ਨਵੇਂ ਸਾਲ ਤੱਕ ਇਹ ਜੋ ਮੀਂਹ ਪੈਂਦਾ ਰਹੇ। ਤੇ ਸਦਰਨ ਕੈਲੀਫੋਰਨੀਆ ਦੇ ਵਿੱਚ ਪੈਸਾਡੀਨਾ ਦੀ 138th ਰੋਜ਼ ਪਰੇਡ ਹੋਣੀ ਹੈਗੀ ਆ। ਉਹ ਜਨਵਰੀ 2 ਨੂੰ ਆ। ਹੋਪਫੁਲੀ ਕਹਿੰਦੇ ਵੀ ਉਸ ਟਾਈਮ ਦੇ ਉੱਤੇ ਜਿਹੜਾ ਮੀਂਹ ਨਾ ਪਵੇ। ਸਟੇਟ ਡਿਪਾਰਟਮੈਂਟ ਆਫ ਵਾਟਰ ਰਿਸੋਰਸਿਸ ਦੇ ਡਾਟੇ ਦੇ ਮੁਤਾਬਕ ਜਿਹੜਾ ਸੋਕੇ ਵਾਲਾ ਕੈਲੀਫੋਰਨੀਆ ਸਟੇਟ ਆ, ਇਸ ਦੀਆਂ ਪਹਾੜੀਆਂ ਦੇ ਉੱਤੇ ਕਾਫੀ ਸਨੋ ਪਈ ਹੈਗੀ ਆ। ਤੇ ਇਹ ਜਿਹੜੀ ਪਹਾੜੀਆਂ ਦੇ ਸਨੋ ਪੈਂਦੀ ਆ, ਇਹਦਾ ਜਿਹੜਾ ਇਹ ਕਹਿੰਦੇ 3rd ਆਫ ਸਟੇਟਸ ਵਾਟਰ ਸਪਲਾਈ ਆ। ਜਿੰਨਾ ਵੀ ਪਾਣੀ ਸਪਲਾਈ ਹੁੰਦਾ ਉਹਦਾ ਤੀਜਾ ਹਿੱਸਾ ਇੱਥੋਂ ਆਉਂਦਾ ਆ। ਪਿਛਲੇ ਸਾਲ ਵੀ ਇਦਾਂ ਹੀ ਹੋਇਆ ਸੀ, ਸਟਾਰਟ ਤਾਂ ਗੁੱਡ ਹੋਇਆ ਸੀ, ਪਰ ਫਿਰ ਜਨਵਰੀ, ਫਰਵਰੀ, ਮਾਰਚ ਸੋਕਾ ਰਿਹਾ।
ਸੋ ਕਹਿੰਦੇ ਹੋਪਫੁਲੀ ਇਹ ਸਾਲ ਵਧੀਆ ਰਹੇ, ਪਰ ਇਹ ਆਉਣ ਵਾਲੇ ਸਮੇਂ 'ਚ ਪਤਾ ਲੱਗੂਗਾ ਵੀ ਆਉਣ ਵਾਲੇ ਮਹੀਨਿਆਂ ਦੇ ਵਿੱਚ ਕਿੰਨਾ ਕੁ ਸਨੋ ਪੈਂਦੀ ਆ, ਕਿੰਨਾ ਕੁ ਜਿਹੜਾ ਮੀਂਹ ਪੈਂਦਾ ਹੈਗਾ। ਪਰ ਕੈਲੀਫੋਰਨੀਆ ਨੂੰ ਪਾਣੀ ਦੀ ਬਹੁਤ ਜ਼ਿਆਦਾ ਜ਼ਰੂਰਤ ਹੈਗੀ ਆ। ਜੀ। ਅਗਲੀ ਕੁਛ ਇਕੋਨਮੀ ਦੇ ਨਾਲ ਸੰਬੰਧਿਤ ਖਬਰਾਂ ਦੇ ਵਿੱਚ ਦੱਸਦੇ ਜਾਈਏ। ਕਹਿੰਦੇ ਵੀ ਯੂਐਸ ਦੇ ਵਿੱਚ ਹੋਮ ਸੇਲਸ ਜਿਹੜੀਆਂ ਪੈਂਡਿੰਗ ਹੋਮ ਸੇਲਸ ਆ ਉਹ ਹੋਰ ਜ਼ਿਆਦਾ ਘਟ ਚੁੱਕੀਆਂ ਨੇ। ਜਿੰਨੀਆਂ ਅਨੁਮਾਨ ਲਾਈਆਂ ਸੀਗੀਆਂ ਨਵੰਬਰ ਦੇ ਵਿੱਚ ਉਸ ਤੋਂ ਵੀ ਥੱਲੇ ਨੂੰ ਜਿਹੜਾ ਇਹ ਕੰਮ ਗਿਆ ਹੈਗਾ ਆ। ਸੋ ਪ੍ਰੀਵੀਅਸਲੀ ਓਨਡ ਜਿਹੜੇ ਹੋਮਸ ਆ ਉਹ ਇਹਦਾ ਮਤਲਬ ਆ ਵੀ ਮੁੜ ਦੁਬਾਰਾ ਜਿਹੜੇ ਵਿਕਣੇ ਘਟ ਰਹੇ ਆ। ਆਲਦੋ ਤੁਸੀਂ ਦੇਖੋਗੇ ਵੀ ਵਿਕਣ ਨੂੰ ਬਥੇਰੇ ਜਿਹੜੇ ਆ ਉਹ ਲੱਗੇ ਹੈਗੇ ਆ। ਨੈਸ਼ਨਲ ਐਸੋਸੀਏਸ਼ਨ ਆਫ ਰੀਅਲਟਰਸ ਉਹਨਾਂ ਨੇ ਜਿਹੜਾ ਪੈਂਡਿੰਗ ਹੋਮ ਸੇਲ ਇੰਡੈਕਸ ਆ ਉਸ ਦੇ ਆਧਾਰ ਤੇ ਜਿਹੜਾ ਉਹ ਦੱਸਿਆ ਆ ਇਹ 4% ਉਹ ਡਿੱਗ ਚੁੱਕਾ ਹੈਗਾ ਆ। 73.9 ਦੇ ਉੱਤੇ ਸੀਗਾ, ਉਹ ਤੋਂ ਘਟ ਕੇ 77 ਤੋਂ ਘਟ ਕੇ 73.9% ਦੇ ਉੱਤੇ ਇਹ ਪਹੁੰਚ ਚੁੱਕਾ ਹੈ। ਇਹ 2001 ਤੋਂ NAR ਨੈਸ਼ਨਲ ਐਸੋਸੀਏਸ਼ਨ ਆਫ ਰੀਅਲਟਰਸ ਦੇ ਦੁਆਰਾ ਇਹ ਜਿਹੜਾ ਇੰਡੈਕਸ ਆ ਉਹ ਕੀਤਾ ਜਾਂਦਾ ਹੈਗਾ। ਜੇ ਕਹਿੰਦੇ ਵੀ ਸਾਲ ਦਰ ਸਾਲ ਅਨੁਮਾਨ ਕੀਤਾ ਜਾਵੇ, ਤੁਲਨਾ ਕੀਤੀ ਜਾਵੇ ਤਾਂ 37.8% ਘਰਾਂ ਦੀ ਜਿਹੜੀ ਵਿਕਰੀ ਆ ਉਹ ਘਟ ਚੁੱਕੀ ਹੈਗੀ ਆ। ਸੋ ਨਾਰਥ ਈਸਟ ਇਲਾਕੇ 'ਚ 8% ਦੀ ਗਿਰਾਵਟ ਆਈ ਆ। ਵੈਸਟ ਦੇ ਇਲਾਕੇ 'ਚ 45% ਕੰਟਰੈਕਟ ਸਾਈਨਿੰਗ ਜਿਹੜੀ ਆ ਉਹ ਡਾਊਨ ਹੋ ਚੁੱਕੀ ਹੈਗੀ ਆ। ਮਿਡ ਵੈਸਟ ਇਲਾਕਾ ਜਿਹੜਾ ਇੱਕ ਟਾਈਮ ਦੇ ਉੱਤੇ ਅਫੋਰਡੇਬਲ ਹੋਮ ਪ੍ਰਾਈਸਿਸ ਦੇ ਲਈ ਜਾਣਿਆ ਜਾਂਦਾ ਸੀਗਾ ਉਹ ਥੋੜ੍ਹਾ ਜਿਹਾ ਠੀਕ ਰਿਹਾ ਆ। ਪਰ ਆਪਣੇ ਵਾਲਾ ਜਿਹੜਾ ਖਾਸ ਕਰਕੇ ਇਲਾਕਾ ਹੈ ਹਰਜੋਤ ਸਿੰਘ ਜੀ, ਵੈਸਟਰਨ ਕੋਸਟ, ਇੱਥੇ ਕੰਮ ਬਿਲਕੁਲ ਹੀ ਥੱਲੇ ਜਿਹੜਾ ਉਹ ਜਾ ਡਿੱਗਾ ਆ। 46% ਘਰਾਂ ਦੀ ਵਿਕਰੀ ਜਿਹੜੀ ਉਹ ਇੱਥੇ ਆਲਰੇਡੀ ਘਟ ਚੁੱਕੀ ਆ। ਇਸ ਮਹੀਨੇ 'ਚ ਫੈਡ ਨੇ 0.5% ਇੰਟਰਸਟ ਰੇਟ ਉਹ ਵਧਾਇਆ ਸੀ। ਇਸ ਸਾਲ ਦੇ ਵਿੱਚ ਤਾਂ ਇੰਟਰਸਟ ਰੇਟ ਵਧਣੇ ਹੁਣ ਉਹਨਾਂ ਨੇ ਖਤਮ ਹੋ ਗਏ ਆ, ਪਰ ਹੁਣ ਦੇਖੋ ਅਗਲੇ ਸਾਲ ਦੇ ਵਿੱਚ ਇਹ ਕਿੱਥੇ ਤੱਕ ਜਾ ਸਕਦਾ ਹੈਗਾ ਆ। ਸੋ 7% ਇੰਟਰਸਟ ਰੇਟ ਹੋ ਗਿਆ ਸੀਗਾ 30 ਈਅਰ ਮੌਰਗੇਜ ਦਾ ਅਕਤੂਬਰ ਮਹੀਨੇ 'ਚ। ਪਹਿਲੀ ਵਾਰੀ 2002 ਤੋਂ ਬਾਅਦ ਦੇ ਵਿੱਚ 9 ਮਹੀਨਿਆਂ 'ਚ ਉਹ ਡਬਲ ਹੋ ਗਿਆ ਸੀਗਾ ਐਵਰੇਜ ਹਾਊਸ ਜਿਹੜੇ ਇੰਟਰਸਟ ਰੇਟਸ ਆ ਉਸ ਦੇ ਨਾਲੋਂ। ਸੋ ਹੁਣ ਤੁਸੀਂ ਦੇਖੋ ਵੀ ਸਾਲ ਦੇ ਸ਼ੁਰੂਆਤ 'ਚ ਜਿਹੜੇ ਘਰ ਵੇਚਣ ਵਾਲੇ ਵੀ ਸੀਗੇ ਕਹਿੰਦੇ ਵੀ ਆਪਾਂ ਆਪਣੀ ਮਰਜ਼ੀ ਨਾਲ ਵੇਚਾਂਗੇ, ਤੇ ਹੁਣ ਲਾਏ ਬੈਠੇ ਆ। ਕਿਸੇ ਨੇ 10,000 ਘਟਾਇਆ, 5,000 ਘਟਾਇਆ, ਕਈ ਜਿਹੜੇ ਜ਼ਿਆਦਾ ਮਹਿੰਗੇ ਉਹਨਾਂ ਨੇ ਲੱਖ ਡਾਲਰ ਵੀ ਘਟਾਇਆ ਆ। ਪਰ ਘਰ ਜਿਹੜੇ ਉਹ ਵਿਕਣੇ ਹੁਣ ਇੱਕ ਹਿਸਾਬ ਦੇ ਨਾਲ ਪੂਰੀ ਤਰ੍ਹਾਂ ਬੰਦ ਹੋਏ ਪਏ ਆ। ਜੀ ਬਿਲਕੁਲ, ਕਹਿੰਦੇ ਸਨ ਜਿਹੜਾ 2023 ਆ ਉਹਦੇ ਵਿੱਚ ਨਾ ਤਾਂ ਬਾਇਰਸ ਲਈ ਵਾਲਾ ਗੁੱਡ ਰਹੂਗਾ ਤੇ ਨਾ ਸੈਲਰਸ ਦੇ ਲਈ ਰਹੂਗਾ। ਬੈਲੈਂਸ ਜਿਹਾ ਜਿਹੜਾ ਆ ਇਹ ਸਾਲ ਰਹੂਗਾ। ਬਾਕੀ ਡਿਪੈਂਡ ਕਰਦਾ ਆ ਫੈਡ ਦੇ ਉੱਤੇ ਉਹ ਕਿੰਨਾ ਕੁ ਜ਼ਿਆਦਾ ਜੋ ਆਪਣੇ ਇੰਟਰਸਟ ਰੇਟ ਆ ਉਸ ਨੂੰ ਵਧਾਉਂਦੇ ਹੈਗੇ, ਕਿਉਂਕਿ ਇਨਫਲੇਸ਼ਨ ਹਜੇ ਵੀ ਬਹੁਤ ਜ਼ਿਆਦਾ ਹਾਈ ਹੈਗੀ ਆ। ਸਟਾਕ ਮਾਰਕੀਟ ਦੇ ਨਾਲ ਜੇ ਗੱਲ ਕਰਦੇ ਜਾਈਏ, ਇਹ ਸਾਲ ਸਟਾਕ ਮਾਰਕੀਟ ਦੇ ਲਈ ਕਾਫੀ ਮਾੜਾ ਰਿਹਾ ਆ। ਅੱਜ ਵੀ ਜਿਹੜੀ ਸਟਾਕ ਮਾਰਕੀਟ ਦੇ ਵਿੱਚ ਡਾਓ ਜੋਨ ਇੰਡਸਟਰੀਅਲ 250 ਦੇ ਕਰੀਬ ਡਾਊਨ ਚਲਾ ਗਿਆ। ਇੱਕ ਟਾਈਮ ਦੇ ਉੱਤੇ 302 ਪੁਆਇੰਟ ਡਾਊਨ ਚਲਾ ਗਿਆ ਸੀਗਾ। ਸੋ ਸਟਾਕ ਮਾਰਕੀਟ ਵੀ ਬਹੁਤ ਸ਼ੇਕੀ ਹੈਗੀ ਆ। ਸਟਾਕ ਮਾਰਕੀਟ ਨੂੰ ਵੀ ਪਤਾ ਨਹੀਂ ਲੱਗ ਰਿਹਾ, ਕਈ ਵਾਰ ਇੱਕ ਦਿਨ ਉੱਪਰ ਚੜ ਜਾਂਦੀ, ਫਿਰ 4 ਦਿਨ ਜਿਹੜੀ ਆ ਉਹ ਥੱਲੇ ਰਹਿੰਦੀ ਹੈਗੀ ਆ। ਇਕਨੋਮਿਕ ਡਾਟਾ ਬੁੱਧਵਾਰ ਨੂੰ ਰਿਲੀਜ਼ ਹੋਇਆ ਸੀ, ਜਿਹਦੇ ਵਿੱਚ ਜਿਸ ਤਰ੍ਹਾਂ ਤੁਸੀਂ ਦੱਸਿਆ ਹੀ ਆ ਪੈਂਡਿੰਗ ਸੇਲਸ ਘਰਾਂ ਦੀਆਂ 4% ਡਾਊਨ ਹੋ ਗਈਆਂ ਨਵੰਬਰ ਮਹੀਨੇ ਦੇ ਵਿੱਚ। ਇਹ ਨੈਸ਼ਨਲ ਐਸੋਸੀਏਸ਼ਨਸ ਆਫ ਰੀਅਲਟਰਸ ਨੇ ਇਹ ਦੱਸਿਆ ਹੈਗਾ ਹੈ। ਯਾ ਸੋ ਡਾਓ ਜੋਨ ਈਅਰ ਐਂਡ ਦੇ ਹਿਸਾਬ ਨਾਲ ਈਅਰ ਟੂ ਈਅਰ ਜਿਹੜਾ ਆ ਉਹ 10% ਸਾਲ ਦੇ ਸ਼ੁਰੂਆਤ ਦੇ ਨਾਲ ਉਹ ਇਸ ਟਾਈਮ ਥੱਲੇ ਜਿਹੜਾ ਉਹ ਚੱਲ ਰਿਹਾ ਹੈਗਾ। ਬਥੇਰੇ ਉਤਾਰ ਚੜਾਵ ਜਿਹੜੇ ਆ ਇਸ ਦੇ ਵਿੱਚ ਦੇਖੇ ਆ। ਸੋ ਸਟਾਕ ਹੁੰਦੇ ਤਾਂ ਇੱਦਾਂ ਹੀ ਆ ਵੀ ਕੀ ਜਿਹੜਾ ਇਸ ਦੇ ਵਿੱਚ ਅੱਗੇ ਜਿਹੜਾ ਬਣਨਾ ਹੈਗਾ ਆ। ਜੀ, ਤੇ ਗਲੋਬਲ ਇਕੋਨਮੀ ਕਹਿੰਦੇ ਵੀ ਰਿਸੈਸ਼ਨ ਦੇ ਵੱਲ ਜਾ ਰਹੀ ਆ। ਆਉਣ ਵਾਲੇ 10 ਸਾਲ, ਇੱਕ ਦਹਾਕਾ ਲੋ ਗਰੋਥ ਦਾ ਹੀ ਰਹੂਗਾ। ਇਹ ਇਕਨੋਮਿਸਟ ਜੋ ਆ ਉਹ ਕਹਿ ਰਹੇ ਆ। ਇੰਟਰਨੈਸ਼ਨਲ ਮੋਨੀਟਰੀ ਫੰਡ ਹੁਣੇ ਪ੍ਰੋਜੈਕਟ ਕਰ ਰਿਹਾ ਹੈ ਵੀ ਗਲੋਬਲ GDP ਗਰੋਥ ਜਿਹੜੀ 6% ਸੀਗੀ 2021 ਚ, ਉਹ ਘਟ ਕੇ 2022 ਦੇ ਵਿੱਚ 3.2% ਰਹਿ ਗਈ ਆ, ਤੇ 2023 ਚ 2.7% ਰਹਿ ਜਾਊਗੀ। ਸੋ 2023 ਵਾਲਾ ਸਨ ਕਾਫੀ ਜਿਹੜਾ ਸਲੋ ਹੋਊਗਾ। ਸਕੁਆਇਰ ਬਾਕਸ ਯੂਰਪ ਕਰਕੇ ਇੱਕ CNBC ਦੇ ਨਾਲ ਗੱਲ ਕਰਦੇ ਉੱਥੇ ਦੇ ਇਕੋਨਮਿਸਟ ਨੇ ਇਹ ਦੱਸਿਆ ਆ
ਵੀ ਚਾਈਨਾ ਦੀ ਵੀ ਜਿਹੜੀ ਸਿਚੁਏਸ਼ਨ ਆ ਉਹ ਕਾਫੀ ਬੈਡ ਆ। ਰਸ਼ੀਆ ਦੀ ਆਪਾਂ ਦੇਖ ਹੀ ਲਈ ਆ, ਜਦੋਂ ਤੋਂ ਯੂਕਰੇਨ 'ਚ ਉਹਨਾਂ ਨੇ ਇਨਵੇਡ ਕੀਤਾ ਹੈ, ਤੇ ਰਸ਼ੀਆ ਦੀ ਵੀ ਸਿਚੁਏਸ਼ਨ ਬੈਡ ਆ। ਯੂਰਪ ਦਾ ਬੜਾ ਬੁਰਾ ਹਾਲ ਹੈਗਾ ਆ। ਲੱਕਲੀ ਯੂਐਸਏ ਦੇ ਵਿੱਚ ਹਜੇ ਸਾਰਾ ਕੁਝ ਠੀਕ ਚੱਲ ਰਿਹਾ, ਪਰ ਇਨਫਲੇਸ਼ਨ ਬਹੁਤ ਜ਼ਿਆਦਾ ਆ, ਮਹਿੰਗਾਈ ਇੰਨੀ ਜ਼ਿਆਦਾ ਆ, ਲੋਕਾਂ ਦੇ ਵਿੱਚ ਪੂਰੀ ਜਿਹੜੀ ਹਾਹਾਕਾਰ ਮਚੀ ਹੋਈ ਆ। ਸੋ ਇਸੇ ਕਰਕੇ ਜਿਹੜੇ ਇੰਟਰਸਟ ਰੇਟ ਧੜਾ ਧੜ ਇਸ ਸਾਲ 7-8 ਵਾਰ ਵਧਾਏ ਹੈਗੇ ਆ, ਤੇ ਮੋਹਰੇ ਵੀ ਲੱਗਦਾ ਇੰਟਰਸਟ ਰੇਟ ਵਧਾਏ ਜਾਣਗੇ। ਪਰ ਇਕੋਨੋਮਿਸਟ ਇਹ ਕਹਿ ਰਿਹਾ ਵੀ ਆਉਣ ਵਾਲਾ ਜਿਹੜਾ ਦਹਾਕਾ ਆ ਉਹ ਕਾਫੀ ਸਲੋ ਰਹੂਗਾ ਦੁਨੀਆ ਪੂਰੇ ਗਲੋਬਲੀ। ਸਾਊਥ ਵੈਸਟ ਦਾ ਸਟਾਕ ਜਿਹੜੀ 에ਅਰਲਾਈਨ ਦਾ ਕਾਫੀ ਭੱਠਾ ਬੈਠਾ ਆ ਹਰਜੋਤ ਸਿੰਘ ਜੀ ਇਸ ਟਾਈਮ, ਉਹਦਾ ਅੱਜ 2.5% ਸਟਾਕ ਜਿਹੜਾ ਉਹ ਥੱਲੇ ਚੱਲ ਰਿਹਾ। ਪਿਛਲੇ ਕਈ ਦਿਨਾਂ ਤੋਂ ਇਹ ਥੱਲੇ ਵੱਲ ਨੂੰ ਹੀ ਰੁਖ ਇਸਨੇ ਕੀਤਾ ਹੈਗਾ। ਜਿੱਦਾਂ ਤੋਂ ਹਰਜੋਤ ਸਿੰਘ ਜੀ ਫਲਾਈਟਾਂ ਕੈਂਸਲ ਹੋਣੀਆਂ ਸ਼ੁਰੂ ਹੋਈਆਂ ਆ, ਇੱਕ ਟਾਈਮ ਦੇ ਉੱਤੇ $36 ਦੇ ਉੱਤੇ ਸੀਗਾ ਇਹਨਾਂ ਦਾ ਸਟਾਕ ਦਾ ਪ੍ਰਾਈਸ, ਉਹ ਹੁਣ $33 ਦੇ ਉੱਤੇ ਉਹ ਆ ਗਿਆ ਹੈਗਾ ਆ। ਜਿੱਦਾਂ ਆਪਾਂ ਪਹਿਲਾਂ ਵੀ ਦੱਸਿਆ ਵੀ ਇਸ ਦੀ ਇਨਵੈਸਟੀਗੇਸ਼ਨ ਜਿਹੜੇ ਫੈਡ ਵਾਲੇ ਆ ਉਹ ਕਹਿੰਦੇ ਵੀ ਅਸੀਂ ਹੁਣ ਕਰਾਂਗੇ ਵੀ ਮੁੱਦਾ ਇਸ ਦੇ ਵਿੱਚ ਬਣਿਆ ਕੀ ਆ। ਹੁਣ ਇੱਥੇ ਇਹ ਵੀ ਜਿਹੜੀ ਹਰਜੋਤ ਸਿੰਘ ਜੀ ਸਮਝਣ ਵਾਲੀ ਗੱਲ ਆ, ਇਹ ਉਹੀ 에ਅਰਲਾਈਨਸ ਨੇ ਜਿਨ੍ਹਾਂ ਨੂੰ 2020 ਦੇ ਵਿੱਚ ਕਹਿੰਦੇ ਵੀ ਸਾਡੇ ਕੋਲ ਸਵਾਰੀਆਂ ਨਹੀਂ ਹੈਗੀਆਂ, ਪੈਸੇ ਚਾਹੀਦੇ, ਬਿਲੀਅਨਸ ਆਫ ਡਾਲਰ ਟੈਕਸ ਪੇਅਰ ਮਨੀ ਦੀ ਜਿਹੜੀ ਇਹਨਾਂ ਨੂੰ ਮਿਲੀ ਸੀ ਵੀ ਇੰਪਲਾਈ ਰੱਖਣੇ ਆ, ਇੰਪਲਾਈ ਰੱਖਣੇ ਆ, ਸਰਵਿਸ ਜਿਹੜੀ ਉਹ ਤੁਸੀਂ ਆਪਣੀ ਚੱਲਦੀ ਰੱਖੋ, ਤੇ ਐਡਾ ਮੈਸ ਜਿਹੜਾ ਆ ਉਹ ਹੋ ਕੀਤਾ ਗਿਆ। $54 ਬਿਲੀਅਨ ਏਡਸ ਦੇ ਵਿੱਚ ਦਿੱਤੇ ਗਏ ਸੀਗੇ 에ਅਰਲਾਈਨਸ ਨੂੰ ਵੱਖ-ਵੱਖ ਸਰਕਾਰ ਦੇ ਦੁਆਰਾ, ਜਿਨ੍ਹਾਂ ਵਿੱਚੋਂ ਸਾਊਥ ਵੈਸਟ ਨੂੰ $7 ਬਿਲੀਅਨ ਇਸ ਪ੍ਰੋਗਰਾਮ ਦੇ ਤਹਿਤ ਮਿਲਿਆ ਸੀ। ਤੇ 18 ਮਹੀਨਿਆਂ 'ਚ ਡਾਲਰ ਤਾਂ ਉੱਡੇ ਹੀ ਉੱਡੇ। ਇੱਕ ਕੰਪਨੀ ਦਾ ਵੀ ਜਿਹੜਾ ਇਸ ਟਾਈਮ ਕੰਮ ਕਰਨ ਵਾਲਾ ਕੰਮ ਆ ਉਹ ਟੋਟਲੀ ਜਿਹੜਾ ਉਹ ਭੱਠਾ ਜਿਹੜਾ ਉਹ ਬਹਿ ਗਿਆ ਹੈਗਾ ਆ। ਸੋ ਕੱਲ ਇੱਕ ਜਾਣਕਾਰ ਹਰਜੋਤ ਸਿੰਘ ਜੀ LA ਤੋਂ ਉਹਨਾਂ ਨੇ ਸੈਕਰਾਮੈਂਟੋ ਨੂੰ ਜਾਣਾ ਸੀ, ਤੇ ਉਹ ਫਲਾਈਟਾਂ ਜਿਹੜੀਆਂ ਉਹ ਰੱਦ ਹੋ ਗਈ। ਤੇ ਕਹਿੰਦੇ ਵੀ ਕੁਦਰਤੀ ਇਹਨਾਂ ਦੀ ਕਿਸਮਤ ਚੰਗੀ ਸੀ ਵੀ ਉਹਨਾਂ ਨੂੰ ਰੈਂਟਲ ਕਾਰ ਜਿਹੜੀ ਉਹ ਮਿਲ ਗਈ, ਨਹੀਂ ਤਾਂ ਲੋਕਾਂ ਨੂੰ 2-2 3-3 ਘੰਟੇ ਰੈਂਟਲ ਕਾਰ ਨੂੰ ਰੈਂਟ ਕਰਨ ਦੇ ਲਈ ਜਿਹੜੇ ਉਹ ਲੱਗ ਰਹੇ ਸੀ। ਦੂਜੇ ਪਾਸੋਂ ਗੱਡੀ ਆਉਂਦੀ ਸੀ ਫਿਰ ਕਿਤੇ ਦਿੰਦੀ ਸੀ, ਇੱਧਰ ਵੀ ਜਿਹੜਾ ਕੰਮ ਆ ਪੂਰੀ ਤਰ੍ਹਾਂ ਠੱਪ ਹੁੰਦਾ ਜਿਹੜਾ ਉਹ ਜਾ ਰਿਹਾ ਸੀਗਾ। ਸੋ ਇਸ ਟਾਈਮ ਸਥਿਤੀ ਜਿਹੜੀ ਆ ਉਹ ਕਾਫੀ ਮਾੜੀ ਜਿਹੜੀ ਉਹ ਬਣੀ ਆ। ਸੋ ਦੇਖੋ ਅੱਗੇ ਕੀ ਹੁੰਦਾ ਹੈ, ਪਰ ਇਹਨਾਂ ਸਾਰੀਆਂ ਚੀਜ਼ਾਂ ਦਾ ਅਸਰ ਜਿਹੜਾ ਉਹ ਇਕੋਨਮੀ ਦੇ ਉੱਤੇ ਵੀ ਪੈਂਦਾ ਆ। ਜਿੱਥੇ ਲੋਕਾਂ ਨੇ ਖੁਸ਼ਦਿਲੀ ਦੇ ਵਿੱਚ ਨਵੇਂ ਸਾਲ ਤੇ ਆਉਣ ਵਾਲੇ ਸਮੇਂ 'ਚ ਕੁਝ ਖਰੀਦੋ ਫਰੋਖਤ ਕਰਨੀ ਸੀਗੀ, ਗੁੱਸੇ ਦੇ ਵਿੱਚ ਸਵਾਹ ਕਿਸੇ ਨੇ ਜਿਹੜੇ ਉਹ ਡਾਲਰ ਆ ਹੁਣ ਕੱਢਣੇ। ਜੀ ਬਿਲਕੁਲ। ਤੇ ਜੇ ਲੇ ਆਫ ਦੀ ਗੱਲ ਕਰਦੇ ਜਾਈਏ, ਹਜੇ ਵੀ ਲੇ ਆਫ ਵੱਡੀ ਗਿਣਤੀ 'ਚ ਕੰਪਨੀਆਂ 'ਚ ਹੋ ਰਹੀ ਆ। ਈਵਨ ਦੋ ਇਹ ਵੀ ਕੁਝ ਖਬਰਾਂ ਆ ਰਹੀਆਂ ਵੀ ਜਿਹੜੇ ਲੋਕ ਲੇ ਆਫ ਹੋ ਰਹੇ ਆ ਉਹਨਾਂ ਨੂੰ ਜੌਬਸ ਵੀ ਮਿਲ ਰਹੀਆਂ, ਜਿਹੜੀਆਂ ਪ੍ਰੋਫੈਸ਼ਨਲ ਜੌਬਸ ਆ। ਹੁਣ ਤੱਕ ਜੇ ਦੱਸਦੇ ਜਾਈਏ layoff.fyi ਜੋ ਵੈਬਸਾਈਟ ਆ, ਉਹਨਾਂ ਦੇ ਮੁਤਾਬਕ 1008 ਟੈਕਨੋਲੋਜੀ ਕੰਪਨੀਆਂ 'ਚ ਲੇ ਆਫ ਹੋਈ ਆ, ਜਿਹਦਾ ਟੋਟਲ 1,52,729 ਲੋਕ ਬਣਦੇ ਆ। ਇਹ 2022 ਦੇ ਵਿੱਚ ਟੈਕਨੋਲੋਜੀ ਕੰਪਨੀ ਦੇ ਨਾਲ ਰਿਲੇਟਡ। ਇਸ ਤੋਂ ਬਿਨਾਂ ਬਹੁਤ ਸਾਰੀਆਂ ਹੋਰ ਇੰਡਸਟਰੀ, ਚਾਹੇ ਉਹ ਫੂਡ ਦੀ ਆ, ਹੈਲਥ ਦੀ ਆ, ਫਾਈਨੈਂਸ ਦੇ ਵਿੱਚ ਤਾਂ ਘੱਟੋ ਘੱਟ 70-80% ਲੇ ਆਫ ਹੋਈ ਆ, ਖਾਸ ਕਰਕੇ ਮੌਰਗੇਜ ਫਾਈਨੈਂਸ ਨੂੰ ਲੈ ਕੇ। ਹੈਲਥ ਕੇਅਰ ਇੰਡਸਟਰੀ ਤੱਕ ਵੀ ਜਿਹੜੀ ਆ ਲੇ ਆਫ ਹੋਈ ਹੈਗੀ ਆ। ਟਰਾਂਸਪੋਰਟੇਸ਼ਨ ਇੰਡਸਟਰੀ ਦੇ ਵਿੱਚ ਆਪਾਂ ਪਿਛਲੇ ਦਿਨਾਂ 'ਚ ਵੀ ਖਬਰ ਸਾਂਝੀ ਕੀਤੀ ਸੀ। ਟੂ ਸਿੰਪਲ ਇਹ ਜਿਹੜੀ ਕੰਪਨੀਆਂ ਸੈਂਡੀਗੋ 'ਚ ਉਹਨਾਂ ਨੇ 25% ਆਪਣੀ ਵਰਕਫੋਰਸ ਜੋ ਕਿ 350 ਇੰਪਲਾਈ ਬਣਦੇ ਆ ਉਹ ਲੇ ਆਫ ਕੀਤੇ ਆ। ਕੱਲਾ USA ਦੇ ਵਿੱਚ ਨਹੀਂ, ਚਾਹੇ ਇਹ ਪੈਰਿਸ, ਬਰਲਿਨ, ਸਿੰਗਾਪੁਰ, ਟੋਰਾਂਟੋ, ਇੰਡੀਆ ਦੇ ਵਿੱਚ ਸਾਰੇ ਪਾਸੇ ਜਿਹੜੀ ਆ ਲੇ ਆਫ ਚੱਲ ਰਹੀ ਆ, ਕੱਲਾ USA ਦੇ ਵਿੱਚ ਨਹੀਂ ਹੈਗਾ। ਗੋ ਸਟੂਡੈਂਟ ਹੈਡ, ਸੋ ਯੂ ਨੇਮ ਇਟ, ਲਗਭਗ ਹਰ ਕੰਪਨੀ ਦੇ ਵਿੱਚ ਲੇ ਆਫ ਹੋਈ ਆ। ਟਵਿੱਟਰ ਦੇ ਵਿੱਚ ਬਹੁਤ ਵੱਡੀ ਗਿਣਤੀ 'ਚ ਹੋਈ ਆ, 50% ਦੇ ਕਰੀਬ। ਤੇ ਐਮਾਜ਼ੋਨ ਦੇ ਵਿੱਚ ਵੀ ਹੋਈ ਆ। ਐਮਾਜ਼ੋਨ 'ਚ ਤਾਂ ਕਈ ਖਬਰਾਂ ਆ ਰਹੀਆਂ ਅਨਕਨਫਰਮਡ ਪਈ, ਹੋ ਸਕਦਾ 50,000 ਬੰਦਿਆਂ ਤੱਕ ਲੇ ਆਫ ਕੀਤਾ ਜਾਵੇ ਆ ਛੁੱਟੀਆਂ ਤੋਂ ਬਾਅਦ। ਵੀ ਸਿਚੁਏਸ਼ਨ ਉੱਥੇ ਬੜੀ ਬੈਡ ਹੈਗੀ ਆ। ਟੈਸਲਾ ਦੇ CEO ਸਾਹਿਬ ਨੂੰ ਜਦੋਂ ਕਹਿੰਦੇ ਪਈ ਆਪਣੇ ਟਵਿੱਟਰ ਦੇ ਸੰਬੰਧ ਦੇ ਵਿੱਚ ਲੇ ਆਫ ਦੇ ਸੰਬੰਧ ਦੇ ਵਿੱਚ ਪੁੱਛਿਆ ਗਿਆ, ਤਾਂ ਕਹਿੰਦੇ ਪਈ ਉਹਨਾਂ ਨੇ ਹੱਸਦਿਆਂ ਨੇ ਕੋਈ ਜਵਾਬ ਹੀ ਨਹੀਂ ਦਿੱਤਾ, ਸਮਾਂ ਹੱਸਣ ਲੱਗ ਪਏ। ਸੋ ਦੇਖੋ 50% ਬੰਦੇ ਲੇ ਆਫ ਹੋਏ ਹੋਣ ਤੇ ਫਿਰ ਬੰਦਾ ਹੱਸੇ, ਤੇ ਇਹ ਬੜੀ ਜਿਹੜੀ ਮਾੜੀ ਗੱਲ ਆ। ਇਹ ਕਾਫੀ ਉਹਨਾਂ ਦਾ ਹੁਣ ਕ੍ਰਿਟਿਸਿਜ਼ਮ ਇਹਦੇ ਉੱਤੇ ਹੋ ਰਿਹਾ ਹੈਗਾ। ਜੀ
ਜੀ ਬਿਲਕੁਲ। FTX ਦੇ ਮੈਲਟਡਾਊਨ ਤੋਂ ਬਾਅਦ ਦੇ ਵਿੱਚ ਕ੍ਰਿਪਟੋ ਕਰੰਸੀਜ਼ ਦੇ ਵਿੱਚ ਵੀ ਬੜਾ ਥੱਲੇ ਨੂੰ ਕੰਮ ਗਿਆ ਹੈਗਾ। ਇੱਕ ਸੋਲਾਨੋ ਕਰਕੇ ਕ੍ਰਿਪਟੋ ਕਰੰਸੀ ਸੀ, ਉਸ ਦਾ 94% ਪ੍ਰਾਈਸ ਜਿਹੜਾ ਉਹ ਘਟ ਗਿਆ ਹੈਗਾ ਆ। ਜਿਹੜਾ ਸੈਮ ਬੈਂਕਮੈਨ ਫਰਾਈਡ ਆ, ਉਸਨੇ ਇਨਵੈਸਟ ਵੀ ਕੀਤਾ ਸੀ ਇਸ ਕੰਪਨੀ 'ਚ, ਕਈ ਸਾਲਾਂ ਤੱਕ ਇਸ ਨੂੰ ਹਾਈਪ ਵੀ ਕਰਦੇ ਰਹੇ। ਜਿਹੜਾ $350 ਮਿਲੀਅਨ ਦੇ ਜਿਹੜਾ ਕਿੱਧਰ ਉੱਡ ਗਿਆ ਲੋਕਾਂ ਦੇ ਵਾਲਟਸ ਦੇ ਵਿੱਚੋਂ, ਕ੍ਰਿਪਟੋ ਵਾਲਟਸ 'ਚੋਂ, ਉਹਦਾ ਤਾਂ ਜਿਹੜਾ ਉਹ ਚੱਲ ਹੀ ਰਿਹਾ ਆ ਕੰਮ, ਤੇ ਉਹਦੀ ਇਨਵੈਸਟੀਗੇਸ਼ਨ ਚੱਲ ਰਹੀ ਆ। ਤੇ ਉਸੇ ਦੌਰਾਨ ਸੋਲਾਨੋ ਦਾ ਕੰਮ ਵੀ ਜਿਹੜਾ ਉਹ ਭੱਠਾ ਬਹਿ ਗਿਆ। NFTs ਇੱਕ ਬੜਾ ਪ੍ਰਚਾਰ ਜਿਹੜਾ ਇਸ ਦਾ ਹੋਇਆ ਸੀਗਾ ਕ੍ਰਿਪਟੋ ਕਰੰਸੀਜ਼ ਦੇ ਵਿੱਚੋਂ ਹੀ, ਪਰ ਉਹ ਵੀ ਕੰਮ ਪੂਰੀ ਤਰ੍ਹਾਂ ਠੱਪ ਹੋ ਗਿਆ। ਲੋਕਾਂ ਨੇ ਬਹੁਤ ਜ਼ਿਆਦਾ ਮਨੀ ਉਸ ਦੇ ਵਿੱਚ ਲੂਜ਼ ਕੀਤੀ ਹੈਗੀ ਆ। ਸੋ ਹੁਣ ਦੇਖੋ ਹਰਜੋਤ ਸਿੰਘ ਜੀ ਅੱਗੇ ਕੀ ਬਣਦਾ ਆ। ਪਰ ਤੁਸੀਂ ਦੇਖੋ ਵੀ $350 ਮਿਲੀਅਨ ਦਾ ਅਜੇ ਤੱਕ ਵੀ ਗੱਲ ਨਾ ਹਜਮ ਕਰਨੀ ਬੜੀ ਔਖੀ ਹੋ ਰਹੀ ਆ ਵੀ ਮਿਲੀਅਨਸ ਆਫ ਡਾਲਰ ਦਾ ਉਸਨੇ ਨੁਕਸਾਨ ਕੀਤਾ ਲੋਕਾਂ ਦਾ, ਤੇ $250 ਦੀ ਬੇਲ ਕਰਕੇ ਬੰਦਾ ਅਜੇ ਬਾਹਰ ਘੁੰਮ ਰਿਹਾ ਆ। ਵੀ ਹੁਣ ਇਸ ਤੋਂ ਵੱਡੀ ਕ੍ਰਿਮੀਨਲ ਚੀਜ਼ ਜਿਹੜੀ ਉਹ ਕੀ ਹੋ ਸਕਦੀ ਹੈ, ਤੇ ਉਹ ਆਪ ਹੀ ਕਹਿ ਲਓ ਵੀ ਚਲਾ ਕੇ ਕਹਿ ਰਿਹਾ, ਰੌਲਾ ਪਾ ਕੇ ਵੀ ਭਾਈ ਮੈਂ ਇਸ ਮਾਮਲੇ 'ਚ ਦੋਸ਼ੀ ਜਿਹੜਾ ਉਹ ਹੈਗਾ ਆ। ਸੋ ਕ੍ਰਿਪਟੋ ਕਰੰਸੀਜ਼, ਸਟਾਕਸ, ਇਹ ਸਾਰੇ ਨਾ ਹਾਈ ਰਿਸਕ ਜਿਹੜੀਆਂ ਚੀਜ਼ਾਂ ਹੁੰਦੀਆਂ, ਕਈ ਲੋਕ ਲੈਣ ਦੇ ਲਈ ਤਿਆਰ ਹੁੰਦੇ ਆ, ਉਦੋਂ ਕਈ ਵਾਰੀ ਗੱਲਾਂ 'ਚ ਵੀ ਆ ਜਾਂਦੇ ਆ ਲੋਕ ਕਈਆਂ ਦੇ, ਤੇ ਬਾਅਦ ਦੇ ਵਿੱਚ ਨੁਕਸਾਨ ਹੋ ਜਾਂਦਾ। ਕਿਉਂਕਿ ਇਹਦੇ ਆਪਾਂ ਹਰਜੋਤ ਸਿੰਘ ਜੀ ਸਿੱਟੇ ਦੇਖੇ ਆ ਆਪਣੀ ਕਮਿਊਨਿਟੀ ਦੇ ਵਿੱਚੋਂ ਵੀ, ਤੇ ਹੋਰ ਵੀ ਜਿਹੜੇ ਇਸ ਦੇ ਵਿੱਚ ਖਾਸ ਕਰਕੇ ਨੌਜਵਾਨ ਜਿਹੜੇ ਫਸਦੇ ਆ, ਜਿਹੜੀ ਆਪਣੀ ਜਾਂ ਘਰਦਿਆਂ ਦੀ ਹਾਰਡ ਅਰਨ ਮਨੀ ਜਿਹੜੀ ਉਸ ਦੇ ਵਿੱਚ ਲਾ ਬਹਿੰਦੇ ਆ, ਤੇ ਜਦੋਂ ਜ਼ੀਰੋ ਹੋ ਜਾਂਦੇ ਆ, ਤੇ ਫਿਰ ਕਈ ਵਾਰੀ ਸੁਸਾਈਡ ਤੱਕ ਗੱਲ ਜਿਹੜੀ ਉਹ ਪਹੁੰਚ ਜਾਂਦੀ। ਉਹ ਕੰਮ ਬਹੁਤ ਖਰਾਬ ਹੋ ਰਿਹਾ ਆ। ਸੋ ਜਦੋਂ ਤੁਸੀਂ ਇਦਾਂ ਦੇ ਹਾਈ ਰਿਸਕ ਹਾਈ ਰਿਵਾਰਡ ਵਾਲੇ ਪਾਸੇ ਨੂੰ ਜਾਣ ਦੀ ਕਰਦੇ ਆ, ਤੇ ਇਹ ਵੀ ਦੇਖਣਾ ਪੈਂਦਾ ਨਾਲ, ਉਹਦੇ ਲਈ ਵੀ ਤਿਆਰ ਰਹਿਣਾ ਪੈਂਦਾ ਵੀ ਜ਼ਰੂਰੀ ਨਹੀਂ ਵੀ ਹਰ ਵਾਰੀ ਹਾਈ ਯੀਲਡ ਹੀ ਮਿਲਣੀ ਆ, ਕਈ ਦੀ ਜ਼ੀਰੋ ਯੀਲਡ ਵੀ ਜਿਹੜੀ ਇਸ ਦੇ ਵਿੱਚ ਮਿਲ ਜਾਂਦੀ। ਜੀ ਬਿਲਕੁਲ। ਹੁਣ ਉਹਦੇ ਨਾਲ ਦੇ ਬੰਦੇ ਜਿਹੜੇ ਉਹਨਾਂ ਦੇ ਸੀਗੇ ਉਹ ਹੀ ਉਹਦੇ ਅਗੇਂਸਟ ਹੋ ਗਏ ਆ ਵੀ ਹਾਂ ਅਸੀਂ ਜਿਹੜੀ ਆ ਇੰਨੇ ਵੱਡੇ ਜਿਹੜੇ ਨੰਬਰਸ ਦੇ ਉੱਤੇ ਹੇਰਾਫੇਰੀ ਕੀਤੀ ਹੈਗੀ ਆ। ਜੀ ਤੇ ਆਪਣਾ ਖਬਰਾਂ ਦਾ ਸਮਾਂ ਵੀ ਸਮਾਪਤ ਹੀ ਆ, ਜੀ ਤੇ ਆਪਾਂ ਕੁਝ ਬਿਲਕੁਲ ਪ੍ਰੋਗਰਾਮ ਜਿਹੜੇ ਸਾਡੇ ਅੱਜ ਦੇ ਹੈਗੇ ਉਹ ਸਾਂਝੇ ਕਰੀਏ, ਤੇ ਫਿਰ ਬਿਲਕੁਲ ਸਰੋਤਿਆਂ ਉਹਦੇ ਤੋਂ ਇਜਾਜ਼ਤ ਲੈਂਦੇ। ਬਿਲਕੁਲ ਮੈਟਾ ਕੰਪਨੀ ਦੀ ਇੱਕ ਜਿਹੜੀ ਖਬਰ ਆ ਉਹ ਆਪਾਂ ਸਰਚ ਕਰਦੇ ਜਾਈਏ। ਜਿਹੜੀ ਫੇਸਬੁੱਕ ਇੰਸਟਾਗ੍ਰਾਮ ਦੀ ਪੇਰੈਂਟ ਕੰਪਨੀ ਮੈਟਾ ਆ, ਬਹੁਤ ਜ਼ੋਰ ਲਾ ਰਿਹਾ ਆ। ਮੈਟਾ ਦਾ ਜਿਹੜਾ CEO ਮਾਰਕ ਜ਼ਕਰਬਰਗ, ਜਿਹੜਾ ਵਰਚੁਅਲ ਰਿਐਲਿਟੀ ਆ ਉਸ ਨੂੰ ਬਣਾਇਆ ਜਾਵੇ, ਮੈਟਾਵਰਸ ਕਰਕੇ ਜਿਹੜਾ ਉਸਨੇ ਕੀਤਾ ਆ। ਹੁਣ ਇੱਥੇ ਇੱਕ ਜਿਹੜਾ ਦੱਸਦੇ ਜਾਈਏ, ਮੈਟਾਵਰਸ ਦੇ ਵਿੱਚ ਅੱਜ ਕੱਲ੍ਹ ਡਿਜੀਟਲ ਰੀਅਲ estate ਬੜੀ ਲੋਕ ਵੇਚਣ ਦੀ ਕੋਸ਼ਿਸ਼ ਕਰ ਰਹੇ ਆ। ਉਹ ਜਿੱਦਾਂ ਜ਼ਮੀਨ ਹੁੰਦੀ ਆ, ਘਰ ਹੁੰਦਾ ਆ, ਕਮਰਸ਼ੀਅਲ ਪ੍ਰਾਪਰਟੀਆਂ, ਉੱਦਾਂ ਵਰਚੁਅਲ ਸਪੇਸ ਦੇ ਵਿੱਚ ਕੰਪਿਊਟਰ ਦੇ ਵਿੱਚ ਕਾਈਂਡ ਆਫ ਤੁਹਾਨੂੰ ਰੀਅਲ estate ਵੇਚਣ ਦੀ ਜਿਹੜੀ ਉਹ ਕੋਸ਼ਿਸ਼ ਕਰ ਰਹੇ ਆ। ਵੀ ਭਾਈ ਬਚ ਕੇ ਰਿਹੋ, ਜੇ ਤੁਹਾਨੂੰ ਉਹਦੇ ਬਾਰੇ ਕੁਛ ਨਹੀਂ ਨਾ ਪਤਾ ਤਾਂ ਬਚਾ ਰੱਖਿਓ। NFT ਦੇ ਵੇਲੇ ਵੀ ਇੱਦਾਂ ਹੀ ਰੌਲਾ ਪਿਆ ਸੀ, ਲੱਖਾਂ ਡਾਲਰ ਲੋਕਾਂ ਨੇ ਲੂਜ਼ ਕਰ ਲਏ ਸੀਗੇ, ਦੇਖ ਕੇ ਰਿਹੋ। ਮੈਟਾਵਰਸ ਦਾ ਕੰਮ ਬਹੁਤ ਠੰਡਾ ਚੱਲ ਰਿਹਾ ਆ। 2022 ਦੇ ਵਿੱਚ ਜਿਹੜੇ ਇਹਨਾਂ ਦੇ ਵਰਚੁਅਲ ਰਿਐਲਿਟੀ ਦੇ ਹੈਡਸੈਟਸ ਆ, ਉਹਦੀ ਸੇਲ ਬਹੁਤ ਜ਼ਿਆਦਾ ਘਟ ਗਈ ਆ। 12% ਜਿਹੜੀ ਸੇਲ ਆ ਇਨਫੈਕਟ ਹੋਰ ਘਟ ਗਈ ਆ। ਉਧਰ ਐਪਲ ਵੀ ਜਿਹੜੀ ਵਰਚੁਅਲ ਰਿਐਲਿਟੀ ਦੇ ਮਾਰਕੀਟ ਦੇ ਵਿੱਚ ਐਂਟਰੀ ਕਰਨ ਜਾ ਰਿਹਾ ਆ। ਹੁਣ ਇਹ ਨਹੀਂ ਪਤਾ ਵੀ ਇਸ ਵਰਚੁਅਲ ਰਿਐਲਿਟੀ ਦਾ ਕਨਸੈਪਟ ਅੱਗੇ ਜਾ ਕੇ ਕਿੰਨਾ ਕੁ ਜ਼ਿਆਦਾ ਲੋਕਾਂ ਨੇ ਅਪਣਾਉਣਾ ਆ। ਕੀ ਹੋਊਗਾ, ਕੀ ਲੋਕ ਅੰਦਰ ਘਰਾਂ 'ਚ ਬੈਠੇ ਅੱਖਾਂ ਤੇ ਸਿਰਫ ਪਾ ਕੇ ਤੇ ਵਰਚੁਅਲ ਰਿਐਲਿਟੀ ਹੈਡਸੈਟ ਉੱਥੇ ਚੱਲਦੇ ਰਹਿਣਗੇ, ਜਾਂ ਕਿੰਨਾ ਕੁ ਕਾਰਗਰ ਜਿਹੜਾ ਸਾਬਤ ਹੋਊਗਾ। ਮਾਰਕ ਜ਼ਕਰਬਰਗ ਦਾ ਜ਼ੋਰ ਲੱਗਾ ਆ, ਪਰ ਅਜੇ ਲੋਕ ਇਸ ਨਵੀਂ ਚੇਂਜ ਨੂੰ ਬਹੁਤਾ ਅਪਣਾ ਨਹੀਂ ਰਹੇ। ਬਿਲੀਅਨਸ ਆਫ ਡਾਲਰ ਇਹ ਕੰਪਨੀ ਲਗਾਤਾਰ ਇਸ ਦੇ ਵਿੱਚ ਲੂਜ਼ ਕਰ ਰਹੀ ਹੈਗੀ ਆ। ਉੱਦਾਂ ਵੀ ਫੇਸਬੁੱਕ ਦਾ ਮਾਰਕੀਟ ਸ਼ੇਅਰ ਜਾਂ ਨੰਬਰ ਆਫ ਜਿਹੜੇ ਉਸ ਦੇ ਵਿੱਚ ਯੂਜ਼ਰਸ ਆ, ਉਹ ਲਗਾਤਾਰ ਪਿਛਲੇ ਕਈ ਸਾਲਾਂ ਤੋਂ ਘਟਦੇ ਆ ਰਹੇ ਹੈਗੇ ਆ। ਤੇ ਬਾਕੀ ਪ੍ਰੋਗਰਾਮਸ ਦੇ ਬਾਰੇ ਜੇ ਜਾਣਕਾਰੀ ਦਿੰਦੇ ਜਾਈਏ, ਤਾਂ ਇਸ ਤੋਂ ਅਗਲਾ ਪ੍ਰੋਗਰਾਮ ਮਾਤਮਿਕ ਆਨੰਦ 11 ਵਜੇ ਤੱਕ, 11 ਤੋਂ 1 ਵਜੇ ਦੇ ਵਿੱਚ ਪ੍ਰੋਗਰਾਮ ਨਜ਼ਰੀਆ, 1 ਤੋਂ 2:30 ਵਜੇ ਤੱਕ ਕੁਝ ਗੱਲਾਂ ਕੁਝ ਗੀਤ, 2 ਤੋਂ ਲੈ ਕੇ ਤੇ ਜਿਹੜੇ ਜੀ 3 ਤੋਂ 4 ਵਜੇ ਤੱਕ ਪ੍ਰੋਗਰਾਮ ਸਾਂਝੀ ਸੱਥ, 4 ਤੋਂ 5:30 ਵਜੇ ਤੱਕ ਵਿਸਰ ਦਾ ਵਿਰਸਾ, 5:40 ਦੇ ਉੱਤੇ ਅਪਡੇਟ ਕੈਲੀਫੋਰਨੀਆ, 6 ਤੋਂ 8 ਵਜੇ ਤੱਕ ਗੁਰਬਾਣੀ ਦੇ ਸ਼ਾਮ ਦੇ ਦੀਵਾਨ, 8:30 ਵਜੇ ਪੱਤਰਕਾਰ ਦੀਪਕ ਸ਼ਰਮਾ ਚਨਾਰਥਲ ਹੋਣਾ ਦੇ ਨਾਲ
ਪ੍ਰੋਗਰਾਮ ਪੇਸ਼ ਕੀਤਾ ਜਾਊਗਾ ਖਬਰ ਤੇ ਨਜ਼ਰ। ਸੋ ਪ੍ਰੋਗਰਾਮ ਇੱਦਾਂ ਪੰਜਾਬੀ ਰੇਡੀਓ ਯੂਐਸਏ ਦੇ ਉੱਤੇ ਚੱਲਦੇ ਰਹਿਣਗੇ ਤੇ ਜੁੜੇ ਰਹੋ ਤੁਸੀਂ ਪੰਜਾਬੀ ਰੇਡੀਓ ਯੂਐਸਏ ਦੇ ਨਾਲ। ਸਾਡੇ YouTube ਤੇ Facebook ਜਿਹੜੇ ਪੇਜਿਸ ਆ ਤੇ ਚੈਨਲ ਆ ਉਸ ਨੂੰ ਜ਼ਰੂਰ ਸਬਸਕ੍ਰਾਈਬ ਕਰੋ, ਅੱਗੇ ਸ਼ੇਅਰ ਕਰੋ। ਵੱਖ-ਵੱਖ ਪ੍ਰੋਗਰਾਮਸ ਦੀ ਲਾਈਵ ਵੀਡੀਓ ਵੀ ਤੁਸੀਂ ਉੱਥੇ ਨਾਲ ਦੇਖ ਸਕਦੇ ਆ ਤੇ ਵਿਸ਼ੇਸ਼ ਰਿਪੋਰਟਸ ਰੋਜ਼ਾਨਾ ਉੱਥੇ ਪੇਸ਼ ਕੀਤੀਆਂ ਜਾਂਦੀਆਂ ਨੇ। ਤੇ ਹੁਣ ਲੈਂਦੇ ਆ ਜੀ ਇਜਾਜ਼ਤ ਮੇਰੇ ਰਾਜਕਨਵੀਰ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ ਤੁਹਾਨੂੰ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸੁਣਦੇ ਰਹੋ, ਦੇਖਦੇ ਰਹੋ ਪੰਜਾਬੀ ਰੇਡੀਓ US ਯੂਐਸਏ।